ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਜੋ ਖਬਰਾਂ ਨੇ ਉਹਨਾਂ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 28 ਨਵੰਬਰ 2018 14 ਮੱਘਰ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦੇਣਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, Bell 5 Cable in Canada, Roku, Jadoo Box, Shava, Facebook, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਧਾਈਆਂ ਦੇ ਨਾਲ। ਅਸੀਂ ਜੋ ਪਾਕਿਸਤਾਨ ਦੀ ਸਾਰੀ ਆਵਾਮ ਹੈ ਔਰ ਖਾਸ ਕਰਕੇ ਜੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜੀ ਨੇ ਉਹਨਾਂ ਨੂੰ ਅਸੀਂ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਜੋ ਅੱਜ ਦਾ ਦਿਨ ਹੈ ਜੋ 28 ਨਵੰਬਰ ਨੂੰ ਉਹਨਾਂ ਨੇ ਜੋ ਕਰਤਾਰਪੁਰ ਕੋਰੀਡੋਰ ਤੇ ਜੋ ਉਹਨਾਂ ਨੇ ਨੀਂਹ ਪੱਥਰ ਰੱਖਿਆ ਉਹ ਅੱਜ ਦਾ ਦਿਨ ਇਤਿਹਾਸਕ ਦਿਨ ਬਣ ਚੁੱਕਾ ਹੈ ਔਰ ਉਹਨਾਂ ਦਾ ਜੋ ਨਾਮ ਹੈ ਉਹ ਇਤਿਹਾਸ ਵਿੱਚ ਲਿਖਿਆ ਗਿਆ ਹੈ। ਸੋ ਅਸੀਂ ਇਸੇ ਟੌਪਿਕ ਨੂੰ ਹੀ ਮੁੱਖ ਰੱਖਦੇ ਆਪਾਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਬਿਲਕੁਲ ਠੀਕ ਫਰਮਾਇਆ ਜੀ ਕਿ ਕੁਝ ਦਿਨ ਨੇ ਜਿਨ੍ਹਾਂ ਨੂੰ ਜਦੋਂ ਤੁਸੀਂ ਉਸ ਦੀ ਭਵਿੱਖ ਦੇ ਵਿੱਚ ਮੁਸਤਕਬਲ ਦੇ ਵਿੱਚ ਕੀ ਅਹਿਮੀਅਤ ਹੋਏਗੀ ਜੀ, ਉਹਨਾਂ ਦੀ ਪ੍ਰੈਜ਼ੈਂਟ ਦੌਰ ਦੇ ਵਿੱਚ ਵਰਤਮਾਨ ਦੇ ਵਿੱਚ ਕੀ ਇੰਪੋਰਟੈਂਸ ਹੋਏਗੀ ਤਾਂ ਫਿਰ ਤੁਸੀਂ ਮਾਜ਼ੀ ਵੱਲ ਦੇਖਦੇ ਹੋ ਕਿ ਪਿਛਲੇ ਸਮੇਂ ਜਾਂ ਇਤਿਹਾਸ 'ਚ ਤੁਸੀਂ ਕਿਸ ਦਿਨ ਨਾਲ ਇਸ ਕਿਸਮ ਦੇ ਦਿਨ ਨੂੰ ਕੰਪੇਅਰ ਕਰ ਸਕਦੇ ਹੋ, ਉਸ ਬਾਰੇ ਤੁਸੀਂ ਜਿਹੜਾ ਮੁਕਾਬਲਤਨ ਸੋਚ ਸਕਦੇ ਹੋ ਜੀ। ਤੇ ਮੈਂ ਸਮਝਦਾ ਹਾਂ ਕਿ ਅੱਜ ਜਿਹੜਾ ਆਟੋਮੈਟਿਕ ਇੱਕ ਹੁੰਦਾ ਹੈ ਕਿਸੇ ਖਾਸ ਤਰੀਕੇ ਦੇ ਨਾਲ ਲੋਕਾਂ ਤੋਂ ਰਿਐਕਟ ਕਰਵਾਇਆ ਜਾਂਦਾ ਹੈ, ਜਿਵੇਂ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਕਿ ਪੋਲੀਟੀਕਲ ਲੋਕ ਕਿਵੇਂ ਡਾਟਾ ਜਿਹੜਾ ਉਹ ਲੈਂਦੇ ਨੇ, ਕੋਈ ਫੇਸਬੁੱਕ ਤੋਂ, ਕੋਈ ਟਵਿੱਟਰ ਤੋਂ, ਫਿਰ ਉਹਨਾਂ ਦੇ ਸੋਸ਼ਲ ਇੰਜੀਨੀਅਰਿੰਗ ਐਕਸਪਰਟ ਆ ਕੇ ਬਹਿ ਜਾਂਦੇ ਨੇ, ਫਿਰ ਉਹਨਾਂ ਦੇ ਫੇਕ ਨਿਊਜ਼ ਕ੍ਰੀਏਟ ਕਰਨ ਵਾਲੇ ਬਹਿ ਜਾਂਦੇ ਨੇ, ਫਿਰ ਉਹਨਾਂ ਦੇ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਕੰਸਲਟੈਂਟ ਫਰਮਸ ਆ ਜਾਂਦੀਆਂ ਤੇ ਉਹ ਇੱਕ ਆਰਟੀਫੀਸ਼ੀਅਲ ਓਪੀਨੀਅਨ ਕ੍ਰੀਏਟ ਕਰਦੇ ਨੇ ਲੋਕਾਂ ਦੇ ਵਿੱਚ। ਉਸ ਕਿਸਮ ਦਾ ਇੱਕ ਮਾਹੌਲ, ਭਾਵੇਂ ਉਹ ਖੌਫ ਦਾ ਹੋਏ, ਭਾਵੇਂ ਝੂਠੇ ਲਾਰਿਆਂ ਦਾ ਹੋਏ ਜਾਂ ਝੂਠੀ ਖੁਸ਼ੀ ਦਾ ਹੋਏ, ਤੇ ਉਹ ਜਿਹੜਾ ਇਸ ਕਿਸਮ ਦਾ ਕ੍ਰੀਏਟ ਕੀਤਾ ਮਾਹੌਲ ਹੁੰਦਾ ਹੈ ਉਹ ਗਾਇਬ ਵੀ ਬੱਦਲਾਂ ਦੀ ਤਰ੍ਹਾਂ ਹੋ ਜਾਂਦਾ ਹੈ। ਔਰ ਅੱਜ ਦੇ ਇਸ ਇਨਫੋਰਮੇਸ਼ਨ ਯੁੱਗ ਦੇ ਵਿੱਚ ਇਹ ਬਹੁਤ ਵਾਰ ਹੁੰਦਾ ਹੈ। ਇੱਕ ਹੁੰਦਾ ਹੈ ਜਿੱਥੇ ਤੁਹਾਡੀ ਰੂਹਾਨੀਅਤ ਛੁਪੀ ਹੁੰਦੀ ਹੈ, ਰੂਹਾਨੀਅਤ ਲੁਕੀ ਹੁੰਦੀ ਹੈ, ਤੁਹਾਡੇ ਅੰਦਰ ਪਈ ਹੁੰਦੀ ਹੈ। ਕਈ ਵਾਰ ਤੁਹਾਡੇ ਸੁੱਤੇ ਜਜ਼ਬੇ ਹੁੰਦੇ ਨੇ ਔਰ ਕੁਝ ਐਸਾ ਵਾਪਰ ਜਾਂਦਾ ਹੈ ਕਿ ਆਲ ਆਫ ਅ ਸਡਨ ਤੁਹਾਡੇ ਵਿਚਲੀ ਉਹ ਰੂਹਾਨੀਅਤ ਔਰ ਉਹ ਇਨਰ ਜੋਏ, ਇਨਰ ਖੁਸ਼ੀ, ਇਨਰ ਹੈਪੀਨੈਸ ਜਿਹਨੂੰ ਕੋਈ ਲਫ਼ਜ਼ ਬਿਆਨ ਨਹੀਂ ਕਰ ਸਕਦੇ, ਤੁਸੀਂ ਉਸ ਦਾ ਅਹਿਸਾਸ ਕਰਦੇ ਹੋ। ਉਹ ਤੁਹਾਡੇ ਲਈ ਸ਼ੌਕਿੰਗ ਮੋਮੈਂਟਸ ਵੀ ਹੁੰਦੀਆਂ ਜਦੋਂ ਤੁਹਾਡੀ ਰੂਹਾਨੀਅਤ ਇੰਨੀ ਹਰਟ ਹੁੰਦੀ ਹੈ, ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਤੁਸੀਂ ਇਸ ਕਦਰ ਉਸ ਥਾਂ ਨਾਲ ਜੁੜੇ ਹੋਏ ਹੋ। ਜਿਵੇਂ ਜੂਨ 84 ਦਾ ਭਾਰਤੀ ਫੌਜ ਦਾ ਹਮਲਾ ਹੈ ਦਰਬਾਰ ਸਾਹਿਬ ਦੇ ਉੱਤੇ, ਕਿ ਕਿਵੇਂ ਦੁਨੀਆ ਭਰ ਚ ਬੈਠੇ ਸਿੱਖ, ਜਿਨ੍ਹਾਂ ਚੋਂ ਬਹੁਤ ਸਾਰੇ ਪ੍ਰੈਕਟਿਸਿੰਗ ਸਿੱਖ ਵੀ ਨਹੀਂ ਸੀ, ਉਹਨਾਂ ਦੇ ਸਿਰਾਂ ਤੇ ਜਿਹੜਾ ਦਸਤਾਰਾਂ ਵੀ ਨਹੀਂ ਸੀ, ਪਰ ਹਰ ਸਿੱਖ ਨੇ ਮਹਿਸੂਸ ਕੀਤਾ ਕਿ ਇਹ ਟੈਂਕ ਜਿਹੜੇ ਨੇ ਇਹ ਹਰਮੰਦਰ ਤੇ ਉੱਤੇ ਨਹੀਂ ਚੜੇ, ਉਸ ਦੀ ਛਾਤੀ ਤੇ ਚੜੇ ਨੇ। ਇਹ ਗੋਲੇ ਅਕਾਲ ਤਖਤ ਤੇ ਨਹੀਂ ਵੱਜੇ, ਇਹ ਉਸ ਦੇ ਵਜੂਦ ਤੇ ਵੱਜੇ ਨੇ। ਔਰ ਉਹ ਜਿਹੜੀ ਅਸੀਂ ਕਲੈਕਟਿਵ ਸਾਈਕੀ ਸਾਡੀ ਹਰਟ ਹੋਈ 34 ਸਾਲ ਪਹਿਲਾਂ, ਜਾਂ ਬਰੂਜ਼ਡ ਸਾਈਕੀ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ, ਉਸ ਨੂੰ ਕੋਈ ਜਿੰਨਾ ਮਰਜ਼ੀ ਕਰ ਲੇ ਉਹ ਜ਼ਖਮ ਕਦੇ ਭਰ ਨਹੀਂ ਸਕਦੇ, ਉਹ ਦਰਦ ਕਿਤੇ ਪਾਸੇ ਨਹੀਂ ਜਾ ਸਕਦਾ ਔਰ ਉਸ ਦਾ ਜਿਹੜੇ ਉਸ ਨੂੰ ਕਰਨ ਵਾਲੇ ਨੇ ਉਹਨਾਂ ਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ। ਬਿਲਕੁਲ ਇਸ ਕਿਸਮ ਦੀ ਮੂਮੈਂਟ ਜੇ ਅਸੀਂ ਅੱਜ ਦੇ ਇਸ 28 ਨਵੰਬਰ ਨੂੰ ਕਹਿਣਾ ਹੋਏ, ਜਿਹੜੀ ਉਹਦੇ ਬਿਲਕੁਲ ਆਪੋਜ਼ਿਟ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਮੂਮੈਂਟ ਆਫ ਰਿਜੋਇਸਿੰਗ, ਤੁਹਾਡੇ ਲਈ ਆਨੰਦ ਦੀ ਘੜੀ, ਬਲਿਸ ਦੀ ਘੜੀ,
ਔਰ ਅੱਜ ਸਵੇਰ ਤੋਂ ਜਦੋਂ ਕਿ ਮੈਂ ਗਲੂ ਹੋਇਆ ਕੁਰਸੀ ਦੇ ਨਾਲ ਬੈਠਾ, ਕਦੇ ARY, ਕਦੇ ਦੁਨੀਆ ਨਿਊਜ਼ ਔਰ ਕਦੇ ਦੂਸਰਿਆਂ ਦੇ ਜਿਹੜੇ ਨੇ ਫੋਨ ਆ ਰਹੇ ਨੇ, ਜੀ ਪਲੱਸ ਆਪਣਿਆਂ ਦੀਆਂ ਇੰਨੀਆਂ ਕਾਲਾਂ ਕਿ ਕਈ ਵਾਰ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਅੱਛਾ ਇਸ ਮੂਮੈਂਟ ਦੇ ਵਿੱਚ ਜੋ ਅੱਜ ਕਰਤਾਰਪੁਰ ਦੀ ਉਸ ਮੁਕੱਦਸ ਧਰਤੀ ਦੇ ਉੱਤੇ ਵਾਪਰਿਆ, ਜੀ ਔਰ ਜੇ ਹਿਸਟੋਰੀਕਲ ਕੰਟੈਕਸਟ 'ਚ ਕਹਿਣਾ ਹੋਏ ਤੇ ਇਹ ਕਰਤਾਰਪੁਰ ਇੱਕੋ ਇੱਕ ਉਹ ਨਾਂ ਹੈ ਜਿਹੜਾ ਗੁਰੂ ਨਾਨਕ ਨੇ ਦਿੱਤਾ ਹੈ, ਜਿਹੜਾ ਉਹਨਾਂ ਨੇ ਉਹ ਸਾਰਿਆਂ ਦਾ ਸਾਂਝਾ ਸ਼ਹਿਰ ਵਸਾਇਆ, ਕਰਤੇ ਦਾ ਘਰ। ਔਰ ਉੱਥੇ ਅੱਜ ਦੁਨੀਆ ਭਰ ਦੇ ਜਿੱਥੇ ਮੀਡੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀ, ਜੀ ਭਾਰਤ ਤੋਂ ਵੀ ਜਿਹੜੇ ਨੇ ਬੜੇ ਜਿਹੜੇ ਬਾਇਸਡ ਕਿਸਮ ਦੇ ਜਰਨਲਿਸਟ ਵੀ ਆਏ ਹੋਏ ਸੀ, ਪਾਕਿਸਤਾਨ ਦਾ ਸਾਰਾ ਜਿਹੜਾ ਮੀਡੀਆ, ਪ੍ਰਿੰਟ ਮੀਡੀਆ ਔਰ ਦੂਸਰੇ ਤਾਂ ਹੈ ਹੀ ਹੈ ਸਨ। ਔਰ ਜਿਵੇਂ ਅੱਜ ਸਿੱਖ ਕਰਤਾਰਪੁਰ ਜਾਂ ਸਿੱਧੂ ਇਹ ਜਿਹੜੇ ਹੈਸ਼ਟੈਗ ਨੇ ਔਰ ਟਵੀਟਸ ਨੇ ਜਿਵੇਂ ਭਰੇ ਹੋਏ ਨੇ ਦੁਨੀਆ ਦੇ ਵਿੱਚ, ਜਿਨ੍ਹਾਂ ਨੇ ਟ੍ਰੈਂਡ ਕੀਤਾ ਜੀ ਔਰ ਇਹ ਸਾਰਾ ਮੁਕਾਮ ਜਿੱਥੇ ਬਣਿਆ, ਔਰ ਸੱਚਮੁੱਚ ਕੱਲਾ ਇਹੀ ਨਹੀਂ ਕਿ ਭਾਰਤ ਜਾਂ ਪਾਕਿਸਤਾਨ ਜਾਂ ਤੀਸਰੀ ਧਿਰ ਸਿੱਖ ਕੌਮ ਜਿਹੜੀ ਕਿ ਬੇਘਰੀ ਹੋਈ ਔਰ ਆਪਣੇ ਕੌਮੀ ਘਰ ਲਈ ਲੜ ਰਹੀ ਹੈ, ਪਰ ਜਿਸ ਗੱਲ ਨੂੰ ਭਾਰਤੀ ਮੀਡੀਆ ਨੇ ਆਲਮੋਸਟ ਜਿਹੜਾ ਉਹ ਬਿਲਕੁਲ ਮਾਈਨਸ ਕੀਤਾ, ਉਹ ਸੀ ਵੱਡੀ ਗਿਣਤੀ 'ਚ ਜਿਹੜੇ ਫੋਰਨ ਡਿਪਲੋਮੈਟ ਨੇ, ਉਹਨਾਂ ਦੀਆਂ ਐਮਬੈਸੀਆਂ, ਕੌਂਸੂਲੇਟਸ ਦੇ ਲੋਕ ਜਿਨ੍ਹਾਂ ਨੂੰ ਸਪੈਸ਼ਲੀ ਉਹ ਜਿਹੜੇ ਨੇ ਹੈਲੀਕਾਪਟਰ ਰਾਹੀਂ, ਜਹਾਜ਼ ਰਾਹੀਂ ਲਿਆਂਦੇ ਗਏ, ਉਹਨਾਂ ਦੀ ਵੀ ਪ੍ਰੈਜ਼ੈਂਸ। ਸੋ ਅੱਜ ਦਾ ਇਹ ਦਿਨ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਕੋਰੀਡੋਰ ਖੋਲਣ ਦਾ ਹੈ, ਉਹ ਸਿਰਫ ਕੋਈ ਦੋ ਦੇਸ਼ਾਂ ਦੇ ਵਿਚਾਲੇ ਕੋਈ ਪੀਸ ਦੇ ਇਨੀਸ਼ੀਏਟਿਵ ਤੱਕ ਗੱਲ ਹੋਣੀ, ਉਹਨੂੰ ਤਾਂ ਉਹ ਦੁਸ਼ਮਣ ਭਾਰਤੀ ਹਾਕਮ ਪਹਿਲਾਂ ਹੀ ਦਰਕਾਰ ਰਹੇ ਸੀ ਔਰ ਦਰਕਾਰਿਆ ਉਹਨਾਂ ਨੇ। ਲੇਕਿਨ ਜਿੱਥੇ ਇਹ ਇੱਕ ਇੰਨੀ ਵੱਡੀ ਘਟਨਾ ਬਣ ਗਈ ਸਿੱਖਾਂ ਮੁਸਲਮਾਨਾਂ ਦੀ ਸਾਂਝ ਦੀ, ਔਰ ਅੱਜ ਹੀ ਸਾਡੇ ਸਾਊਂਡ ਵਿਊ ਬ੍ਰਾਡਕਾਸਟਿੰਗ ਦੇ ਕਾਜ਼ੀ ਸਾਹਿਬ ਜਿਹੜੇ ਕਿ ਮੇਨਟੇਨੈਂਸ ਨੂੰ ਦੇਖਦੇ ਨੇ, ਉਹ ਆਏ ਔਰ ਉਹਨਾਂ ਨੇ ਕਿਹਾ ਕਿ ਜੀ ਹੁਣ ਪਾਕਿਸਤਾਨ ਨੂੰ ਬਿਲਕੁਲ ਫਿਕਰ ਕਰਨ ਦੀ ਲੋੜ ਨਹੀਂ, ਹੁਣ ਕਰੋੜਾਂ ਸਿੱਖ ਜਿਹੜੇ ਨੇ ਉਹ ਪਾਕਿਸਤਾਨ ਦੀ ਜ਼ਫਾ ਲਈ, ਉਸ ਦੇ ਡਿਫੈਂਸ ਲਈ ਆਟੋਮੈਟਿਕਲੀ ਖਲੋ ਗਏ, ਕਿਉਂਕਿ ਇਹ ਟ੍ਰੈਂਡ ਤੁਸੀਂ ਦੇਖ ਸਕਦੇ ਹੋ ਕਿ ਭਾਈ ਕੋਈ ਕਿਸੇ ਸ਼ੇਡ ਦਾ ਸਿੱਖ ਹੋਏ, ਕੋਈ ਕਾਂਗਰਸੀ ਹੈ, ਕੋਈ ਅਕਾਲੀ ਹੈ, ਕੋਈ ਕੁਝ ਵੀ ਨਹੀਂ ਹੈ, ਕੋਈ ਦੁਨੀਆ ਭਰ ਚ ਉਹਦੀਆਂ ਨਜ਼ਰਾਂ ਉਧਰ ਹੀ ਲੱਗੀਆਂ ਸੀ। ਤੇ ਜੇ ਵਾਹ ਹੈ ਤੇ ਇਮਰਾਨ ਖਾਨ, ਪਾਕਿਸਤਾਨ ਦੀ ਸਰਕਾਰ, ਆਵਾਮ ਔਰ ਈਵਨ ਜਿਹੜਾ ਓਕੇਜਨ, ਬੇਸ਼ੱਕ ਇਸ ਦਾ ਜ਼ਿਕਰ ਜਿਵੇਂ ਅਸੀਂ ਕਿਹਾ ਕਿ ਕੋਈ ਇਹ ਆਲ ਆਫ ਏ ਸਡਨ ਉੱਪਰੋਂ ਗੱਲ ਆਈ ਨਹੀਂ ਹੈ, 1999 ਤੋਂ ਲੈ ਕੇ ਜਿਹੜੀ ਪਾਕਿਸਤਾਨ ਦੀ ਪਾਲਿਸੀ ਸੀ ਇਸ ਦੇ ਉੱਤੇ ਬਿਲਕੁਲ ਕੰਸਿਸਟੈਂਟ ਸੀ, ਉਹ ਭਾਵੇਂ ਨਵਾਜ਼ ਸ਼ਰੀਫ ਦੀ ਹਕੂਮਤ ਹੋਏ ਜਿਹਦੇ ਵੇਲੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਜਾਂ ਉਹੀ ਪੀਰੀਅਡ ਸੀ ਜਦੋਂ ਕਿ ਵਾਜਪਾਈ ਜਿਹੜਾ ਉਹ ਬੱਸ ਲੈ ਕੇ ਲਾਹੌਰ ਵੀ ਗਿਆ, ਔਰ ਈਵਨ ਉਦੋਂ ਵੀ ਇਹ ਜਿਹੜੀ ਹੈ ਟੇਬਲ ਦੇ ਉੱਤੇ ਗੱਲ ਆਈ। ਔਰ ਜੇ ਅਸੀਂ ਸਿੱਖ ਪਰਸਪੈਕਟਿਵ ਤੋਂ ਦੇਖੀਏ, ਸਿੱਖ ਤਾਂ 47-48 ਤੋਂ ਹੀ ਮੰਗ ਰਹੇ ਸੀ ਕਿ ਭਾਈ ਸਾਡੀ ਜਿਹੜੀ ਹੈ ਇਹ ਸਾਂਝ ਪੁਗੇ, ਲੇਕਿਨ ਇੰਡੀਅਨ ਗਵਰਨਮੈਂਟ ਦੇ ਲਈ ਇਹ ਕਦੇ ਵੀ ਪ੍ਰਾਇੋਰਟੀ ਤਾਂ ਦੂਰ ਦੀ ਗੱਲ, ਉਹ ਇਸ ਨੂੰ ਛਿਟਕੇ ਸੁੱਟ ਦਿੰਦੇ ਸੀ। ਔਰ ਇਹ ਈਵਨ 1969 ਦੇ ਵਿੱਚ ਇੰਦਰਾ ਗਾਂਧੀ ਨਨਕਾਣਾ ਸਾਹਿਬ ਤੱਕ ਜਿਹੜੀ ਹੈ ਉਹ ਵੀਜ਼ਾ ਫ੍ਰੀ ਐਕਸੈਸ ਦੀ ਗੱਲ ਕਰਦੀ ਹੈ, ਪਰ ਕਦੇ ਵੀ ਈਵਨ ਜਦੋਂ ਸ਼ਿਮਲਾ ਐਗਰੀਮੈਂਟ ਦੀ ਗੱਲ ਤੁਰੀ, ਉਦੋਂ ਵੀ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਸੀ ਕਿ ਵੀ ਇਸ ਨੂੰ ਇੱਕ ਜਿਹੜਾ ਲਿਆਂਦਾ ਜਾਏ ਵੀ ਸਿੱਖ ਗੁਰਦੁਆਰੇ ਔਰ ਕਰਤਾਰਪੁਰ ਸਾਹਿਬ ਦਾ ਔਰ ਨਨਕਾਣਾ, ਲੇਕਿਨ ਇੰਡੀਅਨ ਸਿਸਟਮ ਨੇ ਤਾਂ ਕਦੇ ਵੀ ਇਹ ਨਹੀਂ ਵੀ ਅੱਜ ਹੀ ਮੋਦੀ ਹਕੂਮਤ ਜਾਂ ਉਹਨਾਂ ਨੂੰ ਤਕਲੀਫ ਹੈ, ਇਹਨਾਂ ਨੂੰ ਹਮੇਸ਼ਾ ਉਹ ਖੌਫ ਸੀ ਜਿਸ ਦਾ ਅੱਜ ਕੁਦਰਤੀ ਉਹ ਇਜ਼ਹਾਰ ਹੋਇਆ, ਜਿਹੜੀ ਮੁਹੱਬਤਾਂ, ਜਿਹੜਾ ਪਿਆਰ, ਜਿਹੜਾ ਉਸ ਯਕਜ਼ਦੀ ਦਾ ਸੋਲੀਡੈਰਿਟੀ ਕੌਮ ਦੀ, ਔਰ ਕੌਮ ਦੀਆਂ ਅੱਖਾਂ ਚੋਂ ਅੱਜ ਜਿਸ ਕਿਸਮ ਦੇ ਪ੍ਰੇਮ ਦੇ ਹੰਝੂ ਦੁਨੀਆ ਭਰ ਦੇ ਵਿੱਚ ਆਏ, ਇਹ ਦੱਸਦੇ ਨੇ ਕਿ ਵੀ ਬਾਬਾ ਨਾਨਕ ਦੀ ਉਮਤ ਕਿਵੇਂ ਅੱਜ ਵੀ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ। ਜੇ ਉਸ ਕਰਤਾਰਪੁਰ ਦੇ ਮੁਕਾਮ ਦੇ ਉੱਤੇ ਅੱਜ ਜਿਹੜਾ ਜਿਸ ਕਿਸਮ ਦਾ ਔਰ ਜਿਵੇਂ ਓਕੇਜਨ ਨੂੰ ਵੀ ਆਰਗੇਨਾਈਜ਼ ਕੀਤਾ ਗਿਆ, ਔਰ ਇਸ ਦਾ ਜੇ ਕੰਪੈਰੀਜ਼ਨ ਕਰਨਾ ਹੋਏ, 2 ਦਿਨ ਪਹਿਲਾਂ ਡੇਰਾ ਬਾਬਾ ਨਾਨਕ ਚ ਭਾਰਤ ਦੀਆਂ ਏਜੰਸੀਆਂ ਨੇ ਜਿਹੜਾ ਸੰਗੇ ਬੁਨਿਆਦ ਤੋਂ ਲੈ ਕੇ ਜਿਹਦੇ ਤੇ ਬਾਦਲ ਪਿਓ ਪੁੱਤਰ ਦਾ ਨਾਂ, ਜਿਨ੍ਹਾਂ ਦੇ ਕੋਲ ਨਾ ਕੋਈ ਲੀਡਰ ਆਫ ਦਾ ਆਪੋਜੀਸ਼ਨ ਹੈ, ਬਾਦਲ ਕੋਲ ਕੋਈ ਅਹੁਦਾ ਨਹੀਂ, ਸਧਾਰਨ MLA, ਔਰ ਉਸ ਸਾਰੇ ਤੋਂ ਲੈ ਕੇ ਓਕੇਜਨ ਦੇ ਉੱਤੇ ਜਿਵੇਂ ਹਰਸਿਮਰਤ ਬਾਦਲ ਤੋਂ ਪੋਲੀਟੀਕਲ ਗੱਲਾਂ ਕਹਾਈਆਂ, ਔਰ ਜਿਹੜੀਆਂ ਗੱਲਾਂ BJP ਕਹਿੰਦੀ ਰਹੀ ਉਹ ਕੈਪਟਨ ਅਮਰਿੰਦਰ ਉਸ ਮੁਕਾਮ ਦੇ ਉੱਤੇ ਕਹਿ ਕੇ, ਔਰ ਲੋਕ ਜਿਹੜੇ ਨੇ ਉਹ ਇੰਨੇ ਦੁਖੀ ਸੀ ਕਿ ਵੀ ਇੱਕ ਪਵਿੱਤਰ ਮੂਮੈਂਟ ਤੁਸੀਂ ਗੁਰੂ ਨਾਨਕ ਸਾਹਿਬ ਦੀ ਲੈਗੇਸੀ ਔਰ ਉਸ ਨੂੰ ਅੱਗੇ ਤੋਰਨ ਦੀ ਗੱਲ ਕਰ ਰਹੇ ਹੋ, ਔਰ ਇੱਥੇ ਤੁਸੀਂ, ਔਰ ਉਹ ਉਹਨਾਂ ਦਾ ਇੰਟੈਂਸ਼ਨਲ ਸੀ, ਉਹਨਾਂ ਨੇ ਇਸ ਕਿਸਮ ਦਾ ਮਾਹੌਲ ਸਿਰਜਿਆ
ਕਿ ਉਸ ਦੇ ਵਿੱਚ ਇੱਕ ਬੇਕਿਰਕੀ ਵੀ ਪੈਦਾ ਕੀਤੀ ਜੀ ਔਰ ਉਸ ਤੋਂ ਹੀ ਬਾਅਦ ਇਹ ਵੀ ਕੁਝ ਲੋਕਾਂ ਨੇ ਜਿਹੜੇ ਉਹਨਾਂ ਦੀਆਂ ਜਾਲੀ ਆਈਡੀਜ਼ ਕਿ ਦੇਖੋ ਜੀ ਇਹ ਸਿੱਖ ਤਾਂ ਦੇਸ਼ ਲੈਣ ਤੁਰੇ ਹੋਏ ਨੇ, ਖਾਲਿਸਤਾਨ ਲੈਣ ਤੁਰੇ, ਇਹਨਾਂ ਤੋਂ ਤਾਂ ਇੱਕ ਓਕੇਜ਼ਨ ਹੈਂਡਲ ਨਹੀਂ ਹੋਇਆ, ਇੰਨੀ ਵੱਡੀ ਗੱਲ, ਔਰ ਇੱਕ ਦੂਜੇ ਦੇ ਨਾਲ ਲੜ ਰਹੇ ਨੇ। ਜੀ ਪਰ ਪਾਕਿਸਤਾਨ ਦੀ ਜੇ ਅਸੀਂ ਸਾਰੀ ਇਸ ਸੈਰੇਮਨੀ ਦੀ ਜਿਹੜੀ ਹੈ ਉਹ ਪਾਕੀਜ਼ਗੀ ਦੇਖੀਏ ਹਰ ਇੱਕ ਦਾ, ਔਰ ਬੜਾ ਉਹਨਾਂ ਨੇ ਇਸ ਨੂੰ ਮੈਟੀਕੂਲਸਲੀ ਪਲਾਨ ਕੀਤਾ ਸੀ, ਔਰ ਈਵਨ ਸੰਗੇ ਬੁਨਿਆਦ ਜਿਹੜਾ ਹੈ ਨੀਂਹ ਪੱਥਰ ਜਿੰਨਾ ਖੂਬਸੂਰਤ, ਇੱਕ ਪਾਸੇ ਉਹ ਸਾਡੀ ਵੱਖਰੀ ਹੋਂਦ ਪੰਜ ਕਕਾਰੀ ਰੂਪ ਨੂੰ ਭਾਰਤੀ ਸਿਸਟਮ ਡਿਕਰਾਈ ਕਰ ਰਿਹਾ ਹੈ, ਉਸ ਨੂੰ ਡਿਕਲਾਈਨ ਕਰ ਰਿਹਾ ਹੈ, ਆਰਟੀਕਲ 25-20 ਸਾਨੂੰ ਹਿੰਦੂ ਬਣਾਉਂਦਾ ਹੈ, ਤੇ ਇੱਥੇ ਜਿਹੜੀ ਸੰਗੇ ਬੁਨਿਆਦ ਦੀ ਸ਼ਕਲ ਹੈ ਜਿਸ ਪੱਥਰ ਦੀ, ਉਹ ਕਿਰਪਾਨ ਦੀ ਹੈ, ਔਰ ਉਸ ਦਾ ਜਿਹੜਾ ਖੂਬਸੂਰਤ ਅੰਦਾਜ਼, ਔਰ ਜਿਵੇਂ ਇਮਰਾਨ ਖਾਨ ਉਹਨਾਂ ਦੀ ਸਾਰੀ ਮਿਨਿਸਟਰੀ ਔਰ ਓਪਨਿੰਗ, ਮੈਂ ਤਾਂ ਸਾਰਾ ਪ੍ਰੋਗਰਾਮ ਉਸ ਨੂੰ ਦੇਖਿਆ, ਬਹੁਤ ਸਾਰਿਆਂ ਨੇ ਦੇਖਿਆ, ਔਰ ਉਹਨਾਂ ਦੀ ਇੱਕ ਇੱਕ ਲਫ਼ਜ਼ ਦੀ ਚੋਣ, ਬੇਸ਼ੱਕ ਉਹਨਾਂ ਦੇ ਰਿਲੀਜੀਅਸ ਮਿਨਿਸਟਰ ਐਡਰੈਸ ਕਰ ਰਹੇ ਸੀ, ਓਪਨਿੰਗ ਦੇ ਵਿੱਚ ਜਿਵੇਂ ਉਹਨਾਂ ਨੇ ਕਾਇਦੇ ਆਜ਼ਮ ਤੋਂ ਗੱਲ ਸ਼ੁਰੂ ਕੀਤੀ ਕਿ ਭਾਈ ਕਿਵੇਂ ਉਹਨਾਂ ਨੇ ਮਜ਼ਹਬੀ ਆਜ਼ਾਦੀ ਦੀ ਗੱਲ ਕੀਤੀ ਹੈ, ਔਰ ਇਮਰਾਨ ਖਾਨ ਦੀ ਸਪੀਚ ਜਿਹੜੀ ਹੈ ਉਹ ਬਿਲਕੁਲ ਜਿਵੇਂ ਕਮਿੰਗ ਸਟ੍ਰੇਟ ਫਰਮ ਦਾ ਹਾਰਟ, ਕੋਈ ਸਕ੍ਰਿਪਟ ਨਹੀਂ ਹੈ, ਆਪਣੇ ਦਿਲ ਤੋਂ ਉਹ ਗੱਲ ਕਰ ਰਹੇ ਨੇ, ਔਰ ਉਸ ਜਿੱਥੇ ਉਹਨਾਂ ਨੇ, ਔਰ ਮੈਂ ਜਿਵੇਂ ਦੱਸ ਰਿਹਾ ਸੀ ਕਿ ਵੀ ਜਦੋਂ ਤੁਸੀਂ ਜਿਹਨਾਂ ਲੋਕਾਂ ਨੂੰ ਸਮਝਾਣਾ ਹੈ, 200 ਮਿਲੀਅਨ ਪਾਕਿਸਤਾਨ ਦੇ ਮੁਸਲਮਾਨ ਜਿਹੜੇ ਨੇ ਉਸ ਨੂੰ ਦੇਖ ਰਹੇ ਨੇ ਜਿਨ੍ਹਾਂ ਦਾ ਮਜ਼ਹਬ ਇਸਲਾਮ ਹੈ, ਔਰ ਦੁਨੀਆ 'ਚ ਅਲ ਜਜ਼ੀਰਾ ਉਹਨੂੰ ਕਵਰ ਕਰ ਰਿਹਾ ਹੈ, ਔਰ ਜਿਵੇਂ ਮੈਂ ਕਿਹਾ ਫੋਰਨ ਡਿਪਲੋਮੈਟ ਨੇ, ਔਰ ਬਹੁਤ ਸਾਰਾ ਹੋਰ ਮੀਡੀਆ ਜਿਹੜਾ ਰਾਇਟਰ, AFP ਔਰ ਦੂਜੇ, ਹੁਣ ਆਪਣੇ ਲੋਕਾਂ ਨੂੰ ਤੁਸੀਂ ਕਿਵੇਂ ਸਮਝਾਓਗੇ? ਉਹਨਾਂ ਦੇ ਮੀਡੀਅਮ ਜਿਹੜੀ ਗੱਲ, ਹੁਣ ਮੱਕਾ ਔਰ ਮਦੀਨਾ, ਅਸੀਂ ਆਪਣੇ ਪ੍ਰੋਗਰਾਮਾਂ 'ਚ ਜਦੋਂ ਹਮੇਸ਼ਾ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਜਿੱਥੇ ਪ੍ਰਕਾਸ਼ ਹੁੰਦਾ ਹੈ, ਉਹਨਾਂ ਦਾ ਜਨਮ ਸਥਾਨ ਹੈ, ਇਵੇਂ ਹੀ ਹੈ ਜਿਵੇਂ ਮੱਕਾ ਹਜ਼ਰਤ ਸਾਹਿਬ ਦਾ ਜਨਮ ਸਥਾਨ ਹੈ, ਔਰ ਉਹ ਮੱਕਾ ਕਿੰਨਾ ਮੁਕੱਦਸ ਹੈ, ਇਸੇ ਤਰ੍ਹਾਂ ਮਦੀਨਾ ਜਿੱਥੇ ਹਜ਼ਰਤ ਸਾਹਿਬ ਜਿਹੜੇ ਨੇ ਉਹਨਾਂ ਨੇ ਜਿਹੜਾ ਉਹ ਆਰਾਮ ਫਰਮਾ ਰਹੇ ਨੇ, ਉਹਨਾਂ ਦੀ ਉੱਥੇ ਕਬਰ ਹੈ ਅਖੀਰਲੇ, ਉਹਨਾਂ ਨੇ ਵਕਤ ਗੁਜ਼ਾਰਿਆ, ਤੇ ਸਾਡੇ ਲਈ ਇਹ ਕਰਤਾਰਪੁਰ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ 18 ਸਾਲ ਇਸ ਸ਼ਹਿਰ ਨੂੰ ਵਸਾਇਆ ਵੀ, ਖੇਤੀਬਾੜੀ ਵੀ ਕੀਤੀ, ਇੱਥੇ ਹੀ ਗੁਰੂ ਅੰਗਦ ਦੇਵ ਸੈਕੰਡ ਜਿਹੜੇ ਗੁਰੂ ਸਾਡੇ ਬਣਦੇ ਨੇ, ਭਾਈ ਲਹਿਣਾ ਜੀ 7 ਸਾਲ ਉਹ ਗੁਜ਼ਾਰਦੇ ਨੇ, ਔਰ ਇਸੇ ਹੀ ਮੁਕਾਮ ਦੇ ਉੱਤੇ ਅਲਟੀਮੇਟਲੀ ਜਦੋਂ ਅਸੀਂ ਸਾਂਝ ਦੀ ਗੱਲ ਕਰੀਏ, ਇਹ ਇੱਕ ਯੂਨੀਕ ਗੁਰਦੁਆਰਾ ਹੈ ਜਿੱਥੇ ਉਹਨਾਂ ਦੀ ਸਮਾਧ ਵੀ ਹੈ ਔਰ ਕਬਰ ਵੀ ਹੈ ਕਿ ਹਿੰਦੂ ਔਰ ਮੁਸਲਮਾਨ ਦੋਨੋਂ ਹੀ ਉਹਨਾਂ ਨੂੰ ਪਿਆਰਦੇ ਨੇ। ਹੁਣ ਇਹ ਇਸ ਦਾ ਰੁਤਬਾ ਸਿੱਖ, ਔਰ ਅਸੀਂ ਤਾਂ ਲਫ਼ਜ਼ ਮਦੀਨਾ ਵਰਤਦੇ ਰਹੇ ਕਿਉਂਕਿ ਇਹ ਸਮਝਾਉਣ ਲਈ ਵੀ ਹੈ ਔਰ ਇਸ ਦੀ ਇੰਪੋਰਟੈਂਸ ਵੀ ਹੈ, ਪਰ ਜਦੋਂ ਜਿਹੜਾ ਜਨਾਬ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਦੁਹਰਾਈ ਕਿ ਇਮੇਜਿਨ ਕਰੋ ਕਿ ਮਦੀਨੇ ਤੋਂ 4 ਮੀਲ ਦੂਰ, 4 ਕਿਲੋਮੀਟਰ ਦੂਰ ਕੋਈ ਬੈਠਾ ਹੋਏ, ਉਹ ਉਸ ਤੇ ਜਾ ਕੇ ਉਸ ਮੁਕਾਮ ਤੇ ਇਮਰਾਨ ਖਾਨ ਸਾਹਿਬ ਨੇ ਕਿਹਾ ਸਜਦਾ ਨਾ ਕਰ ਸਕੇ, ਸੋ ਇਹ ਸਮਝਣ ਦੀ ਗੱਲ ਕਿ ਇਹਦੀ ਇੰਪੋਰਟੈਂਸ ਕੀ ਹੈ। ਇਹ ਸਿਰਫ ਕੋਈ ਪੁਲ ਬਣਾਉਣਾ 4 ਮੀਲ ਦਾ ਜਾਂ 2 ਕੋਈ ਜਿਹੜਾ ਥਾਂ ਨੂੰ ਜੋੜਨਾ ਨਹੀਂ ਹੈ, ਇਸ ਲਈ ਕਿਉਂਕਿ ਸਾਡਾ ਮੱਕਾ ਔਰ ਮਦੀਨਾ ਦੋਨੋਂ ਹੀ ਪਾਕਿਸਤਾਨ 'ਚ ਨੇ, ਸਾਰਾ ਪਾਕਿਸਤਾਨ ਸਾਡੇ ਲਈ ਮੁਕੱਦਸ ਹੈ, ਔਰ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਯਾਦਾਂ ਨੇ ਉੱਥੇ ਜੁੜੀਆਂ ਹੋਈਆਂ, ਗੁਰੂ ਸਾਹਿਬਾਨ ਦੇ ਹੋਰ ਇਤਿਹਾਸਕ ਗੁਰਦੁਆਰੇ ਨੇ। ਸੋ ਮੈਂ ਸੋਚ ਰਿਹਾ ਸੀ ਕਿ ਵੀ ਇਹ ਇਸ ਨੂੰ ਤਾਰੀਖ ਦੇ ਮੰਜ਼ਰ ਦੇ ਵਿੱਚ, ਹਿਸਟਰੀ ਦੇ ਪਰਸਪੈਕਟਿਵ 'ਚ ਕਿਵੇਂ ਦੇਖਿਆ ਜਾਏ, ਤੇ ਇੱਕਦਮ ਮੇਰੇ ਮਨ ਦੀਆਂ ਅੱਖਾਂ ਅੱਗੇ ਸਾਈਂ ਮੀਆਂ ਮੀਰ ਆਏ ਕਿ ਜਦੋਂ 5ਵੇਂ ਪਾਤਸ਼ਾਹ ਨੇ ਹਰਮੰਦਰ ਸਾਹਿਬ ਦਾ ਸੰਗੇ ਬੁਨਿਆਦ ਰੱਖਣਾ ਸੀ, ਔਰ ਇਹ ਜਿਹੜਾ 1580 ਦੀ ਗੱਲ ਹੈ, ਸਾਈਂ ਮੀਆਂ ਮੀਰ ਲਈ ਲਾਹੌਰ ਪਾਲਕੀ ਭੇਜੀ ਜਾਂਦੀ ਹੈ, ਔਰ ਉਸ ਪਾਲਕੀ 'ਚ ਸਾਈਂ ਜੀ ਆਉਂਦੇ ਨੇ, ਔਰ ਉਹ ਹਰਮੰਦਰ ਰੱਬ ਦਾ ਘਰ ਜਿਹਦੇ 4 ਦਰਵਾਜ਼ੇ, ਉਸ ਦੀ ਸੰਗੇ ਬੁਨਿਆਦ ਜਿਹੜੇ ਨੇ ਸਾਈਂ ਮੀਆਂ ਮੀਰ ਰੱਖਦੇ ਨੇ। ਸੋ ਇਹ ਉਸ ਵੇਲੇ ਦੀ ਦੁਨੀਆ ਦੇ ਵਿੱਚ ਔਰ ਉਸ ਬ੍ਰਾਹਮਣਿਕਲ ਸਮਾਜ ਦੇ ਵਿੱਚ ਬੜੀ ਖਲਬਲੀ ਮਚਾਉਣ ਵਾਲੀ ਗੱਲ ਸੀ, ਕਿਉਂਕਿ ਬ੍ਰਾਹਮਣ ਨੇ ਤਾਂ ਮੁਸਲਮਾਨ ਨੂੰ ਮਲੇ ਚਲਾਨਿਆ ਹੋਇਆ ਸੀ, ਉਹਦੇ ਹੱਥ ਦਾ ਛੋਇਆ ਪਾਣੀ ਪੀਣਾ ਵੀ ਜਿਹੜਾ ਉਸ ਨਾਲ ਉਹਨਾਂ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਸੀ, ਤੇ ਜਿਹੜਾ ਸਿੱਖਾਂ ਦਾ ਇੱਕ ਕੇਂਦਰੀ ਸਥਾਨ, ਸੈਂਟਰਲ ਪਲੇਸ ਬਣਨ ਜਾ ਰਿਹਾ ਸੀ, ਜਿਹੜਾ ਅੱਜ ਵੀ ਜਦੋਂ ਅਸੀਂ ਹਰਮੰਦਰ ਸਾਹਿਬ ਜਿੱਥੇ 1 ਲੱਖ ਸਿੱਖ ਰੋਜ਼ਾਨਾ ਜਿਹੜੇ ਨੇ ਸਾਰੇ ਲੋਕ ਦੁਨੀਆ ਭਰ ਚੋਂ ਆਉਂਦੇ ਨੇ, 1 ਲੱਖ ਲੋਕਾਂ ਲਈ ਰੋਜ਼ਾਨਾ ਲੰਗਰ ਹੁੰਦਾ ਹੈ, ਔਰ ਜਿਸ ਦਰਬਾਰ ਸਾਹਿਬ ਜਿਹੜੀ ਸਾਡਾ ਦਿਲ ਹੈ ਧੜਕਦਾ ਹੈ, ਉਸ ਦਾ ਸੰਗੇ ਬੁਨਿਆਦ ਸਾਈਂ ਮੀਆਂ ਮੀਰ ਰੱਖਦੇ ਨੇ,
ਤੇ ਮੈਂ ਕਿਹਾ ਵੀ ਇਹਨਾਂ 4 ਸਦੀਆਂ ਚ ਲਗਭਗ ਕਿਵੇਂ ਇਤਿਹਾਸ ਅੱਗੇ ਤੁਰਿਆ ਹੈ ਕਿ ਅੱਜ ਜਿਸ ਗੁਰੂ ਨਾਨਕ ਦੇ ਉਸ ਪਵਿੱਤਰ ਮੁਕਾਮ ਦੀ, ਗੁਰੂ ਨਾਨਕ ਦੀ ਧਰਤੀ ਦੇ ਉੱਤੇ ਜਿਹੜਾ ਦੋਨਾਂ ਪਾਸਿਆਂ ਦੀ ਸਾਂਝ ਡੇਰਾ ਬਾਬਾ ਨਾਨਕ ਔਰ ਕਰਤਾਰਪੁਰ ਦੀ ਲਈ ਜੀ ਇਮਰਾਨ ਖਾਨ ਸਾਹਿਬ ਜਿਹੜੇ ਨੇ ਨੀਂਹ ਪੱਥਰ ਰੱਖ ਰਹੇ ਉਹ ਸੰਗੇ ਬੁਨਿਆਦ ਰੱਖ ਰਹੇ ਨੇ, ਔਰ ਉਸ ਦੇ ਉੱਤੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਹਰਮੰਦਰ ਸਾਹਿਬ ਦੇ ਸਰੋਵਰ ਦੀ ਮਿੱਟੀ ਵੀ ਔਰ ਜਲ ਵੀ ਲੈ ਕੇ ਗਏ ਨੇ, ਜੀ ਔਰ ਉਸ ਦੇ ਉੱਤੇ ਉਹ ਰੱਖ ਕੇ ਉਹ ਜਲ ਛਿੜਕਿਆ ਜਾ ਰਿਹਾ ਹੈ। ਇਹ ਉਹ ਸਾਂਝ ਹੈ। ਬੇਸ਼ੱਕ ਇਹਨਾਂ ਦਾ ਰੁਤਬਾ ਇੱਕ ਸਿਆਸੀ ਲੀਡਰ ਵਾਲਾ ਹੈ, ਜੀ ਪਰ ਜਿਸ ਬਹਾਦਰੀ ਦੇ ਨਾਲ ਜਿਵੇਂ ਆਪਣੇ ਰੂਲ ਦੇ 100 ਦਿਨਾਂ ਦੇ ਵਿੱਚ ਜੇ ਅਕਤੂਬਰ ਦੇ ਦੂਸਰੇ ਹਫਤੇ ਉਹਨਾਂ ਦਾ ਸਹੁੰ ਚੁੱਕ ਸਮਾਗਮ ਹੁੰਦਾ ਹੈ, ਅਜੇ 3 ਮਹੀਨੇ ਨਹੀਂ ਪੂਰੇ ਹੋਏ, ਔਰ ਇਹ ਜਿਹੜਾ ਉਹਨਾਂ ਦਾ ਇਕਰਾਰ ਸੀ ਉਹਨਾਂ ਦੇ ਜਨਰਲ ਦਾ, ਬਾਜਵਾ ਦਾ, ਜਿਹੜਾ ਕਿ ਜ਼ਾਹਰ ਹੈ ਹਕੂਮਤ ਦਾ, ਜਦੋਂ ਉਹਨਾਂ ਨੇ ਆਪਣੀ ਤਕਰੀਰ ਦੇ ਵਿੱਚ ਵੀ ਇਹ ਕਿਹਾ ਜੀ ਕਿ ਭਾਈ ਇਸ ਮੁੱਦੇ ਦੇ ਉੱਤੇ ਫੌਜ ਵੀ ਸਾਡੇ ਨਾਲ ਹੈ, ਆਵਾਮ ਵੀ ਹੈ, ਸਰਕਾਰ ਵੀ ਹੈ, ਔਰ ਅਸੀਂ ਇਹ ਦਰਵਾਜ਼ਾ ਖੋਲਿਆ। ਅਸੀਂ ਫਿਰ ਦੁਹਰਾਉਂਦੇ ਹਾਂ ਕਿ ਤੁਸੀਂ 1 ਕਦਮ ਤੁਰੋਗੇ, ਅਸੀਂ 2 ਕਦਮ ਤੁਰ ਕੇ ਆਵਾਂਗੇ। ਸੋ ਉਸ ਓਕੇਜ਼ਨ ਦੀ ਹਰ ਘਟਨਾ, ਹਰ ਇੱਕ ਚੀਜ਼, ਔਰ ਜਿਵੇਂ ਈਵਨ ਜਦੋਂ ਵੀ ਜਿਹੜੇ ਗੈਰ ਸਿੱਖ ਸਪੀਕਰ ਨੇ ਉਹ ਬੋਲ ਰਹੇ ਨੇ ਔਰ ਆਡੀਅנס ਬੋਲੇ ਸਾਨੂੰ ਇਵੇਂ ਲੱਗ ਰਿਹਾ ਹੈ ਜਿਵੇਂ ਉੱਥੇ ਬੈਠਿਆਂ ਨੂੰ ਲੱਗ ਰਿਹਾ ਸੀ ਕਿ ਅਸੀਂ ਵੀ ਉੱਥੇ ਬੈਠੇ ਹਾਂ, ਵੀ ਅਸੀਂ ਆਪਣੇ ਨੇ, ਇਹ ਸਾਰੇ ਆਪਣੇ ਨੇ। ਔਰ ਜਿਵੇਂ ਮੈਂ ਦੱਸਿਆ ਕਿ ਵੀ ਸਾਰੇ ਸੋਸ਼ਲ ਮੀਡੀਆ ਤੇ ਜਾਂ ਦੂਜੇ ਹਜ਼ਾਰਾਂ ਦੀ ਗਿਣਤੀ ਚ ਕਮੈਂਟ ਹੋਣਗੇ ਹਰ ਪਪੂਲਰ ਵੈਬਸਾਈਟ ਤੇ, ਤੁਹਾਨੂੰ ਕੋਈ ਨੈਗੇਟਿਵਿਟੀ ਨਹੀਂ ਮਿਲਦੀ। ਉਹਨਾਂ ਦੇ ਜਿਹੜੇ ਓਪਨਿੰਗ ਸਪੀਕਰ ਨੇ ਉਹ ਵੀ ਜਿੱਥੇ ਫਤਿਹ ਕਹਿ ਕੇ ਜੀ ਆਇਆਂ ਨੂੰ ਕਹਿੰਦੇ ਨੇ, ਅਸਲਾਮ ਅਲੈਕਮ ਔਰ ਫਤਿਹ, ਇਵੇਂ ਹੈ ਜਿਵੇਂ 2 ਭਰਾ ਜਿਹੜੇ ਨੇ ਉਹ, ਔਰ ਉਹੀ ਸਾਂਝ ਜਿਵੇਂ ਅਲਾਮਾ ਇਕਬਾਲ ਨੂੰ ਵੀ ਓਪਨਿੰਗ ਸਪੀਕਰ ਜਿਹੜੇ ਨੇ ਉਹਨਾਂ ਨੇ ਕੋਟ ਕੀਤਾ, ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਭਾਈ ਕਿੱਥੇ ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ ਕਾ ਰਾਜ਼ ਥਾ, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन जमी काबिल न थी। ये अलामा इकबाल दी बांगे दरा खिताब च नानक नज़म चों है, और ये दा पहला शेर कोट किया गया। और मैं समझदा भी ये जिहड़ी सांझ है जिन्हों अलामा इकबाल ने तौहीद दी फिर उठी आखिर सदा तौहीद की, पंजाब से हिंद को एक मर्द कामिल ने जगाया ख्वाब से, ਉਹ ਅਸੀਂ ਉਸ ਤੌਹੀਦ ਦੀ ਸਾਂਝ ਵੀ ਦੇਖੀ ਜੀ, ਉਹਨਾਂ ਦੋਨਾਂ ਪੰਜਾਬਾਂ ਦੀ ਮੁਹੱਬਤ ਵੀ ਦੇਖੀ, ਔਰ ਇੱਕ ਪੰਜਾਬੀ ਦੇ ਪਾਕਿਸਤਾਨੀ ਸ਼ਾਇਰ ਜਿਨ੍ਹਾਂ ਨੇ ਇਸ ਮੌਕੇ ਦੇ ਉੱਤੇ ਇੱਕ ਨਜ਼ਮ ਲਿਖੀ ਹੈ। ਦੂਸਰੇ ਸੈਗਮੈਂਟ ਦੇ ਵਿੱਚ ਅਸੀਂ ਉਹ ਨਜ਼ਮ ਵੀ, ਔਰ ਇਸੇ ਹੀ ਤਹਿਸੀਲ ਸ਼ਕਰਗੜ੍ਹ ਚ ਪੈਦਾ ਹੋਏ ਸ਼ਿਵ ਬਟਾਲਵੀ ਜਿਨ੍ਹਾਂ ਨੇ ਜਿਹੜਾ ਉਹ ਪੰਜਾਬੀ ਜਗਤ ਦੇ ਵਿੱਚ ਇੱਕ ਯੂਨੀਕ ਆਪਣੀ ਥਾਂ ਬਣਾਈ ਹੈ, ਉਹਨਾਂ ਦੀ ਕਰਤਾਰਪੁਰ ਦੇ ਉੱਤੇ ਇੱਕ ਕਪਲੇਟ ਜਿਹੜੀ ਹੈ ਕਰਤਾਰਪੁਰ ਸਾਹਿਬ ਤੇ, ਉਹ ਅਸੀਂ ਦੂਸਰੇ ਸੈਗਮੈਂਟ 'ਚ ਡਿਸਕਸ ਕਰਾਂਗੇ। ਆਪਣੇ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਨੇ ਕੀ ਕਿਹਾ ਉਹਨਾਂ ਦੀ ਗੱਲ ਵੀ ਕਰਾਂਗੇ, ਕਿਉਂਕਿ ਇਸ ਵੇਲੇ ਜਿਹੜੀ ਫਿਜ਼ਾ ਹੈ 4 ਚਫੇਰੇ ਉਹ ਚਾਹ ਦੀ ਹੈ, ਉਤਸ਼ਾਹ ਦੀ ਹੈ, ਉਮੰਗ ਦੀ ਹੈ, ਸ਼ੁਕਰਗੁਜ਼ਾਰੀ ਦੀ ਹੈ, ਜਿੱਥੇ ਅਸੀਂ ਅਕਾਲ ਪੁਰਖ ਦਾ, ਰੱਬ ਦਾ ਜਿਹੜਾ ਉਸ ਦੇ ਚਰਨਾਂ ਦੇ ਵਿੱਚ ਨਤਮਸਤਕ ਹੈ, ਉਸ ਦੇ ਅੱਗੇ ਅਸੀਂ ਸਜਦਾ ਕਰਦੇ ਹਾਂ, ਸ਼ੁਕਰਾਨੇ ਦੇ ਵਿੱਚ, ਚਾਹ ਦੇ ਵਿੱਚ ਹੈ। ਉੱਥੇ ਜ਼ਾਹਰਾ ਤੌਰ ਦੇ ਉੱਤੇ ਅੱਜ ਸਮੁੱਚਾ ਪਾਕਿਸਤਾਨ ਦਾ ਆਵਾਮ ਔਰ ਉਹਨਾਂ ਦੀ ਹਕੂਮਤ, ਉਹਨਾਂ ਦੀ ਫੌਜ ਔਰ ਜਨਾਬ ਇਮਰਾਨ ਖਾਨ ਸਾਹਿਬ, ਉਹਨਾਂ ਨੇ ਆਪਣੀ ਉਹ ਥਾਂ ਬਣਾਈ ਹੈ ਜਦੋਂ ਇਤਿਹਾਸ ਔਰ ਤਾਰੀਖ ਇਸ ਦੌਰ ਦੀ ਲਿਖੀ ਜਾਏਗੀ। ਕੱਲ ਨੂੰ ਕੀ ਵਾਪਰਨਾ ਇਹ ਰੱਬ ਜਾਣਦਾ, ਪਰ ਅੱਜ ਦੇ ਡੇਟ 'ਚ ਉਹਨਾਂ ਨੇ ਵਿਦ ਆਲ ਦਾ ਓਨੈਸਟੀ ਉਹ ਐਫਰਟ ਜਿਹੜਾ ਪਿਛਲੇ ਵਕਤ ਤੋਂ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਵੀ, ਸਿਵਿਲੀਅਨਸ ਐਡਮਿਨਿਸਟ੍ਰੇਸ਼ਨ ਵੀ ਸੀ ਕਿ ਭਾਈ ਅਸੀਂ ਦੋਸਤੀ ਦਾ ਪੁਲ ਬਣੀ। ਹੁਣ ਮੋਦੀ ਨੇ ਬੇਸ਼ੱਕ ਜਿਵੇਂ 28 ਤਰੀਕ ਪਹਿਲਾਂ ਹੀ ਇਹਨਾਂ ਦੀ ਅਨਾਉਂਸ ਸੀ, ਔਰ ਉਹਨਾਂ ਨੇ ਕਾਲੀ 26 ਨੂੰ ਕੀਤਾ, ਔਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਬਾਦਲਾਂ ਦੇ ਘਰ ਵੀ ਪਹੁੰਚ ਗਿਆ। ਕਹਿ ਤਾਂ ਦਿੱਤਾ ਉਹਨੇ ਕਿ ਇਹ ਇੱਕ ਸੇਤੂ ਕਾ ਕੰਮ ਕਰੇਗਾ, ਸੇਤੂ ਪੁਲ ਨੂੰ ਕਹਿੰਦੇ ਨੇ, ਪਰ ਇਹਨਾਂ ਦਾ ਜ਼ੋਰ ਤਾਂ ਉਹ ਦੂਸਰੇ ਪਾਸੇ ਰਾਮ ਸੇਤੂ ਹੈ ਜਿਹੜਾ ਤਮਿਲਨਾਡੂ ਦੇ ਵਿੱਚ ਉਹਨਾਂ ਨੇ ਕਿਹਾ ਜੀ ਇਹ ਤੋੜਨਾ ਨਹੀਂ ਹੈ, ਉਹ ਵੱਡਾ ਪੱਥਰ
ਜਿਹੜਾ ਕੁਦਰਤੀ ਹੈ ਉਹਨੂੰ ਰਾਮ ਸੇਤੂ ਬਣਾਇਆ ਗਿਆ ਜੀ, ਇਹ ਪੁਲ ਬਣਾਇਆ ਸੀ, ਜੀ। ਪਰ ਇਹ ਸੱਚਮੁੱਚ ਮੁਹੱਬਤ ਦਾ ਪੁਲ ਹੈ ਬਿਲਕੁਲ, ਜਿਹੜਾ no ਜਿਸ ਅੰਦਾਜ਼ 'ਚ ਔਰ ਜਿਵੇਂ ਉਹਨਾਂ ਨੇ ਜਿਹੜਾ ਬਲੂਪ੍ਰਿੰਟ ਵੀ ਉੱਥੇ ਸ਼ੋਅ ਕੀਤਾ ਹੈ ਜੀ। ਕਿ ਉਹਨਾਂ ਦੇ ਸਾਹਮਣੇ, ਔਰ ਇਸ ਦੇ ਉੱਤੇ ਉਹਨਾਂ ਦੇ ਈਵਨ ਫੋਰਨ ਮਿਨਿਸਟਰ ਜਿਹੜੇ ਨੇ ਅਹਿਮਦ ਕਸੂਰੀ ਸਾਹਿਬ, ਉਹਨਾਂ ਦੇ ਇੰਟਰਵਿਊ ਵੀ ਨੇ ਕਿ ਉਹਨਾਂ ਨੇ ਜਿਵੇਂ ਲੇਆਊਟ ਕੀਤਾ ਹੈ ਪਲਾਨ ਕਿ ਵੀ ਉਸ ਦੇ ਵਿੱਚ ਰੇਲਵੇ ਸਟੇਸ਼ਨ ਵੀ ਹੈ, ਉਹਦੇ 'ਚ ਰਹਿਣ ਦੇ ਲਈ ਚੰਗੇ ਹੋਟਲ, ਔਰ ਅਲਟੀਮੇਟਲੀ ਉਹ ਤਾਂ ਪੂਰਾ ਸ਼ਹਿਰ ਵਸਾਉਣ ਦੀ ਗੱਲ ਹੈ ਕਿ ਉਹ ਉੱਥੇ ਮਾਰਕੀਟਿੰਗ ਔਰ ਦੂਸਰਾ ਜਿਹੜਾ ਪਾਰਟ ਹੈ ਲੋਕਾਂ ਦੀ ਜਿਹੜੀ ਹੈ ਉਹ ਟੁਗੇਦਰਨੈਸ ਦੇ ਲਈ ਸ਼ਾਪਿੰਗ ਮਾਲ ਵੀ ਹੋਣ ਔਰ Very ਦੂਸਰਾ nice. ਵੀ ਹੋਏ। ਇਹ ਫਿਊਚਰ ਦੀਆਂ ਗੱਲਾਂ ਨੇ, ਜੀ। ਲੇਕਿਨ ਮੈਂ ਸਮਝਦਾ ਹਾਂ ਵੀ ਇੱਕ ਗੱਲ ਜ਼ਾਹਰ ਸੀ ਕਿ ਕਿਸੇ ਤੇ ਕੋਈ ਪੁੱਟ ਔਨ ਨਹੀਂ ਸੀ ਕਿ ਜੀ। ਵੀ ਉਹ ਕੋਈ ਕਿਸੇ ਨੂੰ ਪਲੀਜ਼ ਕਰ ਰਹੇ ਨੇ। ਜਦੋਂ ਉਹ ਗੁਰੂ ਬਾਬਾ ਨਾਨਕ ਜਾਂ ਜਨਾਬ ਗੁਰੂ ਬਾਬਾ ਨਾਨਕ ਲਫ਼ਜ਼ਾਂ ਦੇ ਨਾਲ ਵੀ ਸੰਬੋਧਨ ਕਰ ਰਹੇ ਸੀ ਤਾਂ ਜੀ। ਉਹਨਾਂ ਦੇ ਅੰਦਰੋਂ ਉਹ ਸੱਚਮੁੱਚ ਬਾਬਾ ਨਾਨਕ ਜਿਹੜਾ ਸਾਂਝਾ ਗੁਰੂ, ਜਿਹਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ ਜ਼ਾਹਰ ਪੀਰ ਜਗਤ ਗੁਰ ਬਾਬਾ, ਉਸ ਜਗਤ ਗੁਰੂ ਬਾਬਾ ਦਾ ਜਿਹੜਾ ਉਹ ਰੁਤਬਾ ਸੀ। ਜੀ। ਔਰ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਉੱਥੇ ਜਾ ਕੇ ਕਿਵੇਂ ਕਈ ਕੁਝ ਬਦਲਿਆ। ਜੀ। ਹਰਦੀਪ ਸਿੰਘ ਪੁਰੀ, ਬੀਬਾ ਹਰਸਿਮਰਤ ਕੌਰ, ਜਿਨ੍ਹਾਂ ਦਾ ਹੁਣ ਮੈਂ ਕੋਈ ਜਿੱਥੇ ਅਸੀਂ ਚੰਗੀ ਮੂਮੈਂਟ ਦੀ ਗੱਲ ਕਰ ਰਹੇ ਹਾਂ ਉਹ ਮੈਂ ਇਹਨਾਂ ਨੂੰ ਬਖਸ਼ ਦਿਓ। ਪਰ ਇੱਕ ਗੱਲ ਜ਼ਾਹਰ ਹੈ ਕਿ ਹਿਪੋਕ੍ਰੇਸੀ, ਜੀ। ਇੱਕ ਪਾਸੇ ਤੁਸੀਂ ਸੱਚੀ ਮੁਹੱਬਤ ਦੇਖਦੇ ਹੋ, ਇੱਕ ਪਾਸੇ ਜਿਹਨੂੰ ਦੰਭ ਕਹਿੰਦੇ ਨੇ ਕਿ ਹਿਪੋਕ੍ਰੇਸੀ ਕੀ ਹੁੰਦੀ ਹੈ, ਜੀ। ਵੀ ਕਿਵੇਂ ਤੁਸੀਂ ਉੱਥੇ ਜਾ ਕੇ ਕਿਸ ਕਿਸਮ ਦੀਆਂ ਗੱਲਾਂ ਕਰਦੇ ਹੋ, ਔਰ ਫਿਰ ਜਿਉਂ ਹੀ ਤੁਸੀਂ ਬਾਰਡਰ ਟੱਪਦੇ ਹੋ ਇਧਰ ਆ ਕੇ ਜਿਹੜੀ ਪਹਿਲੀ ਸਟੇਟਮੈਂਟਸ 'ਚ ਇਹ ਕਹਿ ਕੇ ਕਿ ਜੀ ਮੈਂ ਤਾਂ ਉੱਥੇ ਮੀਡੀਆ ਨੂੰ ਵੀ ਇਹੀ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਔਰ ਕਸ਼ਮੀਰ ਦੇ ਉੱਤੇ ਕੋਈ ਗੱਲਬਾਤ ਨਹੀਂ ਹੋ ਸਕਦੀ। ਜੀ। ਹੁਣ ਇਹ ਇਮੀਡੀਏਟਲੀ ਵਿਦਨ ਫਿਊ ਆਵਰਸ ਉਸ ਗੱਲ ਨੂੰ ਨੈਗੇਟ ਕਰ ਰਹੇ ਹੈ ਕਿਉਂਕਿ ਇਮਰਾਨ ਖਾਨ ਸਾਹਿਬ ਨੇ ਕਿਹਾ, ਉਹਨਾਂ ਨੇ ਕਿਹਾ ਕਿ ਜੀ ਵੀ ਐਸੀ ਕੀ ਸਮੱਸਿਆ ਹੈ ਭਾਰਤ ਔਰ ਪਾਕਿਸਤਾਨ ਦੇ ਵਿੱਚ, ਬੰਦਾ ਚੰਦਰਮਾ ਤੇ ਪਹੁੰਚ ਗਿਆ ਜੀ। ਔਰ ਕਸ਼ਮੀਰ ਦਾ ਕਿਉਂ ਨਹੀਂ ਅਸੀਂ ਗੱਲਬਾਤ ਕਰਕੇ ਜੇ ਇਹ ਕਰਤਾਰਪੁਰ ਕੋਰੀਡੋਰ ਦੀ ਗੱਲ ਆ ਸਕਦੀ ਹੈ ਜੀ। ਔਰ ਉੱਤਰਲੇ ਹਾਕਮ ਕਹਿ ਰਹੇ ਨੇ ਇਹਦਾ ਕੋਈ ਸਬੰਧ ਨਹੀਂ ਹੈ, ਇਹ ਰਿਲੀਜੀਅਸ ਉਹ ਦੂਜਾ, ਔਰ ਉਹ ਮੈਂ ਇੱਕ ਡਿਫਰੈਂਟ ਸੈਗਮੈਂਟ 'ਚ ਗੱਲ ਕਰਾਂਗਾ ਕਿ ਇਸ ਦੀਆਂ ਭਵਿੱਖ ਦੇ ਵਿੱਚ ਜਿਵੇਂ ਸਾਡੇ ਵੀਰ ਨੇ ਕਿਹਾ ਸੀ ਕਿ ਡੈਵਲ ਲਾਈਜ਼ ਇਨ ਦਾ ਡੀਟੇਲਸ, ਜੀ। ਪਰ ਅਸੀਂ ਸਮਝਦੇ ਹਾਂ ਕਿ what the enemy will do or can ਬਿਲਕੁਲ, do ਬਿਲਕੁਲ। to sabotage the whole thing, ਬਿਲਕੁਲ। ਜਿਹੜੀ એનર્ਜੀ ਇਸ ਇੱਕ ਦਿਨ ਨੇ ਦੋਨਾਂ ਕੌਮਾਂ ਦੇ ਵਿੱਚ ਭਰ ਦਿੱਤੀ ਹੈ। ਜੀ। ਜਿਹੜਾ ਦੁਸ਼ਮਣ ਦਾ ਇਹ ਜ਼ੋਰ ਲੱਗਾ ਹੋਇਆ ਸੀ, ਜੇ ਤੁਸੀਂ ਪਿਛਲੇ ਸਾਰੇ ਪੀਰੀਅਡ 'ਚ ਦੇਖੋ, ਜਸਟਿਨ ਟਰੂਡੋ ਦੀ ਵਿਜ਼ਿਟ ਜਾਂ ਜਦੋਂ ਦਾ ਅਮਰਿੰਦਰ ਜਾਂ ਉਸ ਤੋਂ ਪਹਿਲਾਂ ਵੀ 84 ਤੋਂ ਬਾਅਦ ਹੁਣ ਪਿਛਲੇ ਜਿਹੜਾ 6 ਮਹੀਨੇ ਸਾਲ 'ਚ ਸਾਰੀ ਦੀ ਸਾਰੀ ਸਿੱਖ ਕੌਮ, ਪੰਜਾਬ 'ਚ ਟੈਰਰਿਜ਼ਮ, ISI ਦੇ ਖਾਤੇ, ਹੈਂਡ ਗ੍ਰਨੇਡ ਦਾ ਹਮਲਾ ISI ਦੇ ਖਾਤੇ, ਔਰ ਇਹਦਾ ਅਮਰਿੰਦਰ ਸ਼ੋ ਬॉय ਨੂੰ ਅੱਗੇ ਰੱਖ ਕੇ ਜੀ। ਕਿ ਜੀ ਉਹ ਫੌਜੀ ਮਾਰ ਰਹੇ ਨੇ ਔਰ ਪੰਜਾਬ 'ਚ ਅਨਸਟੇਬਿਲਿਟੀ ਹੋ ਰਹੀ, ਔਰ ਇਵੇਂ ਹੁੰਦਾ ਹੈ ਵੀ ਸ਼ਾਇਦ ਸਿੱਖ ਪਤਾ ਨਹੀਂ ਹੁਣ ਪਾਕਿਸਤਾਨ ਦੇ ਨਾਲ ਐਸੋਸੀਏਟ ਹੋਣ ਤੋਂ ਡਰਨਗੇ। ਹਰ ਸਿੱਖ ਨੂੰ ਲੱਗੇਗਾ ਕਿ ਵੀ ਇਹ ਪਰ ਜੀ। ਜਿਵੇਂ 30 ਮਿਲੀਅਨ ਸਿੱਖ ਕੌਮ ਉਹਨੇ ਧਾ ਕੇ ਆਪਣੇ ਭਰਾਵਾਂ ਨੂੰ ਗਲ ਨਾਲ ਲਾਇਆ, ਔਰ ਜੋ ਦੁਨੀਆ ਇਹਦਾ ਮਤਲਬ ਇਹ ਹੈ ਕਿ ਵੀ ਇਹਨਾਂ ਦਾ ਸਭ ਕੁਝ ਪਾਸੇ ਉਹ ਤਾਂ ਏਜੰਸੀਆਂ ਵਾਲੇ ਅੱਜ ਬੈਠੇ ਹੋਣੇ ਨੇ ਸਿਰ ਜੋੜ ਕੇ ਚਾਣਕਿਆਪੁਰੀ ਦੇ ਵਿੱਚ, ਚਾਣਕਿਆ ਮਾਰਗ ਕੋਠਲਿਆ ਮਾਰਗ ਤੇ ਕਿ ਵੀ ਇਹਨਾਂ ਨੂੰ ਹੁਣ ਕਿਵੇਂ ਕਾਬੂ ਕਰਨਾ ਹੈ। ਇਹ ਤਾਂ ਸਿੱਖ ਬਿਫਰ ਗਏ, ਜੀ। ਉਹਨਾਂ ਨੂੰ ਤਾਂ ਹੁਣ ਤੱਕ ਤਾਂ ਇਹਨਾਂ ਨੂੰ ਉਹਨਾਂ ਨੇ ਐਨ ਬਣਾ ਕੇ ਚਾਰ ਚਫੇਰਿਓਂ ਘੇਰ ਕੇ ਇੱਕ ਖੂੰਜੇ 'ਚ ਲਾਇਆ ਹੋਇਆ ਸੀ ਕਿ ਵੀ ਤੁਹਾਡੇ ਪੱਲੇ ਕੁਛ ਨਹੀਂ, ਤੁਸੀਂ ਸਾਡੀ ਮਰਜ਼ੀ ਤੇ ਹੋ। ਜੀ। ਔਰ ਜਦੋਂ ਕੋਈ ਬਾਹਰਲੀ ਤਾਕਤ ਸਾਡੇ ਨਾਲ ਖਲੋਂਦੀ ਹੈ, ਉਹ ਕੈਨੇਡਾ ਖਲੋਏ, ਉਹ ਅੱਜ ਪਾਕਿਸਤਾਨ ਨੇ ਜਿਵੇਂ ਸਿੱਖਾਂ ਨੂੰ ਅਹਿਸਾਸ ਕਰਵਾਇਆ ਕਿ ਤੁਸੀਂ ਸਾਡਾ ਹਿੱਸਾ ਹੋ, ਔਰ ਇਹ ਅਹਿਸਾਸ ਜਿਹੜਾ ਹੈ ਉਹ ਰੂਹਾਨੀਅਤ ਦੇ ਬੌਂਡ ਦੇ ਰਾਹੀਂ, ਔਰ ਜਿਵੇਂ ਮੈਂ ਕਿਹਾ ਕਿ ਵੀ ਪਾਕਿਸਤਾਨ ਦਾ ਇੱਕ ਡਿਪਲੋਮੈਟਿਕ ਮਾਸਟਰ ਸਟ੍ਰੋਕ ਵੀ ਹੈ। ਜੀ। ਉਹਨਾਂ ਨੇ ਦੁਨੀਆ ਨੂੰ ਇਹ ਦੱਸਿਆ, ਔਰ ਜਦੋਂ ਸਾਰੇ ਡਿਪਲੋਮੈਟ ਔਰ ਇਸ ਦੀਆਂ ਪਿਕਚਰਸ ਉਹਨਾਂ ਦੇ ਫੋਰਨ ਮਿਨਿਸਟਰੀ ਨੇ ਕੀਤੀਆਂ, ਔਰ ਮੇਰਾ ਖਿਆਲ ਹੈ ਮੈਂ ਟੈਕਨੀਕਲ ਟੀਮ ਸ਼ਾਇਦ ਦਿਖਾ ਰਹੇ ਨੇ ਹੋਣਗੇ ਜੀ ਕਿ ਇਸ ਸਾਰੇ ਪਾਰਟ ਨੂੰ। ਸੋ ਇਹ ਮੈਸੇਜ ਜਿੱਥੇ ਇਮਰਾਨ ਖਾਨ ਸਰਕਾਰ ਦਾ ਇਹ ਬੋਲਡ ਇਨੀਸ਼ੀਏਟਿਵ ਹੈ ਜੀ ਕਿ ਭਾਈ, ਔਰ ਇਹ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਦੀਆਂ ਏਜੰਸੀਆਂ ਪਾਕਿਸਤਾਨ ਦੇ ਵਿੱਚ ਜਿਵੇਂ ਦਹਿਸ਼ਤਗਰਦੀ ਫੈਲਾਉਂਦੀਆਂ ਨੇ,
ਜਿਵੇਂ ਕੁਲਭੂਸ਼ਣ ਯਾਦਵ ਨੇ ਸਾਰੇ ਬਲੋਚਿਸਤਾਨ ਦੇ ਵਿੱਚ ਉਹ ਆਪਣਾ ਜਾਲ ਖਿਲਾਰਿਆ ਹਿੰਸਕ ਘਟਨਾਵਾਂ ਦਾ। ਔਰ ਅਜੇ ਇੱਕ ਹਫ਼ਤਾ ਪਹਿਲਾਂ ਹੀ ਇਸ ਤੋਂ ਕਰਾਚੀ ਦੇ ਜਿਹੜਾ ਚਾਈਨੀਜ਼ ਕੌਂਸੂਲੇਟ ਦੇ ਵਿੱਚ ਹਮਲਾ, ਜਿਹਦੀ ਜ਼ਿੰਮੇਵਾਰੀ ਉਸ ਬਲੋਚ ਆਰਮੀ ਨੇ ਹੀ ਲਈ ਅਖੌਤੀ, ਜਿਹੜੀ ਰਾਹ ਦੀ ਆਊਟਫਿਟ ਹੈ, ਜੇ ਪਾਕਿਸਤਾਨ 'ਚ ਸੰਜੀਦਗੀ ਨਾ ਹੁੰਦੀ ਤੇ ਇਹਨੂੰ ਬਹਾਨਾ ਬਣਾ ਕੇ ਜਿਹੜਾ ਉਹ ਇਹਨੂੰ ਕੈਂਸਲ ਕਰ ਸਕਦੇ ਸੀ ਕਰਤਾਰਪੁਰ ਨੂੰ, ਕਿ ਦੇਖੋ ਤੁਹਾਡੀ ਰਾਹ ਜਿਹੜੀ ਹੈ ਸਾਡੇ ਅੰਦਰ ਮੁਲਕ ਦੇ ਉਹਨੇ ਕੀ ਕੀਤਾ। ਪਰ ਉਹਨਾਂ ਨੇ ਕਿਸੇ ਐਸੀ ਨਾ ਪੱਖੀ ਗੱਲ ਦਾ ਪਰਛਾਵਾਂ ਨਹੀਂ ਪੈਣ ਦਿੱਤਾ। ਜਿਸ ਕਿਸਮ ਦਾ ਜਿਹੜਾ ਪ੍ਰਭਾਵ ਭਾਰਤ ਵਾਲਿਆਂ ਨੇ ਈਵਨ ਆਖਿਰਲੇ ਦਮ ਤੱਕ, ਜਿਵੇਂ ਮੈਂ ਅਜੇ ਕਨਫਰਮ ਤਾਂ ਨਹੀਂ ਕੀਤਾ ਪਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਵੀ ਅਮਰਿੰਦਰ ਨੇ ਤਾਂ ਕਿਹਾ ਹੀ ਸੀ ਕਿ ਨਵਜੋਤ ਸਿੱਧੂ ਜਿਹੜਾ ਨਿੱਜੀ ਕੈਪੈਸਿਟੀ 'ਚ ਗਿਆ, ਉਹ ਸਾਡੀ ਸਰਕਾਰ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ। ਪਰ ਇੱਕ ਜਿਹੜਾ ਕਿਸੇ ਵੀਰ ਨੇ ਕਮੈਂਟ ਕੀਤਾ, ਈਵਨ ਇੰਡੀਅਨ ਗਵਰਨਮੈਂਟ ਨੇ ਵੀ ਇਹ ਜਿਹੜੀ ਹਰਦੀਪ ਸਿੰਘ ਪੁਰੀ ਜਾਂ ਹਰਸਿਮਰਤ ਕੌਰ ਦੀ ਵਿਜ਼ਿਟ ਹੈ ਇਹਨੂੰ ਨਿੱਜੀ ਵਿਜ਼ਿਟ ਕਿਹਾ ਔਰ ਇਹਨੂੰ ਗਵਰਨਮੈਂਟ ਜਿਹੜੀ ਹੈ ਨਹੀਂ ਹੈ। ਸੋ ਮਤਲਬ ਉਹਨਾਂ ਨੇ ਆਉਣ ਵਾਲੇ ਦਿਨਾਂ 'ਚ ਤਾਂ ਜੋ ਨੈਗੇਟਿਵਿਟੀ ਕਰਨੀ ਹੈ, ਪਰ ਮੈਂ ਸਮਝਦਾ ਕਿ ਵੀ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਪਾਕਿਸਤਾਨ, ਉਹਦਾ ਐਡਮਿਨਿਸਟ੍ਰੇਸ਼ਨ, ਉਹਨਾਂ ਦਾ ਸਾਰੀ ਜਿਹੜੀ ਹੈ ਦੇ ਹੈਵ ਕਮ ਆਊਟ ਆਫ ਇਟ ਸਮੈਲਿੰਗ ਲਾਈਕ ਏ ਰੋਜ਼। ਜਿਵੇਂ ਗੁਲਾਬ ਦੀ ਖੂਬਸੂਰਤੀ ਵੀ ਔਰ ਖੁਸ਼ਬੂ ਵੀ ਹੁੰਦੀ ਹੈ ਔਰ ਸਿੱਖਾਂ ਦੇ ਦਿਲ ਜਿੱਤ ਲੈਣੇ। ਔਰ ਨਵਜੋਤ ਸਿੰਘ ਸਿੱਧੂ, ਅੱਜ ਮੈਂ ਉਹਦੇ ਨਾਲ ਸਿੰਘ ਕਿਹਾ, ਵੈਸੇ ਮੈਂ ਕਹਿੰਦਾ ਨਹੀਂ, ਪਰ ਉਹਨੇ ਵੀ, ਮੈਂ ਸਮਝਦਾ ਵੀ ਜਿਵੇਂ ਕੱਲ ਅਸੀਂ ਕਿਹਾ ਸੀ ਵੀ ਕਰਤੇ ਹੱਥ ਵਡਿਆਈ ਆ ਜਿਸ ਭਾਵੇ ਤਸਦੇ, ਇਹ ਉਹਨੂੰ ਵੀ ਵਡਿਆਈ ਮਿਲੀ ਹੈ। ਪਰ ਇੱਕ ਗੱਲ ਜ਼ਰੂਰ ਹੈ ਕਿ ਵੀ ਬੇਸ਼ੱਕ ਜਿਹੜਾ ਇਹ ਸਾਰੇ ਪੀਰੀਅਡ 'ਚ ਉਹਦਾ 6 ਵਾਰ ਉਹ ਬੀਜੇਪੀ ਟਿਕਟ ਤੇ ਇਲੈਕਟ ਔਰ ਉਸ ਦਾ ਇੱਕ ਆਪਣਾ ਹਿੰਦੂਤਵੀ ਕਿਰਦਾਰ ਵੀ ਹੈ, ਲੇਕਿਨ ਇਸ ਮੁੱਦੇ ਤੇ ਔਰ ਜਿਹੜੀ ਮੌਕੇ ਦੇ ਉੱਤੇ ਵੀ ਜਿਹੜੀ ਉਹਨੇ ਆਪਣਾ ਛੰਦ ਪੜਿਆ, ਸ਼ਾਇਰੀ ਘੱਟ ਹੁੰਦੀ ਹੈ, ਛੰਦ ਜ਼ਿਆਦਾ ਹੁੰਦਾ ਹੈ, ਪਰ ਉਹ ਐਸੀ ਕਿ ਮੇਰਾ ਯਾਰ ਇਮਰਾਨ ਜੀਵੇ। ਸੋ ਇਹ ਵੀ ਜਿਹੜਾ ਇੱਕ ਜਿਹੜਾ ਖੁਲਾਸੇਪਨ ਦੇ ਵਿੱਚ, ਖੁੱਲੇਪਨ ਦੇ ਵਿੱਚ, ਔਰ ਲਾਹੌਰ ਦੇ ਉਹ ਸਾਰੀ ਵਿਜ਼ਿਟ ਤੋਂ ਲੈ ਕੇ ਜਿੱਥੇ ਕਿ ਉਹ ਪੰਜਾਬ ਦੇ ਗਵਰਨਰ ਸਰਵਰ ਸਾਹਿਬ ਉਹਦੇ ਵੈਲਕਮ ਚ ਕਰ ਰਹੇ ਨੇ, ਉੱਥੇ ਉਹਨਾਂ ਨੇ ਆਪਣਾ ਸਿੱਖ ਹਿਊਮਰ ਵੀ ਦਿਖਾਇਆ। ਉਹਨਾਂ ਨੇ ਕਿਹਾ ਜੀ ਹਰ ਚੀਜ਼ ਐਫਰਟ ਦੇ ਨਾਲ ਮਿਲਦੀ ਹੈ ਸਵਾਏ ਡੈਂਡਰਫ ਦੇ, ਸਿਕਰੀ ਦੇ, ਵੀ ਉਹ ਆਪੇ ਹੋ। ਫਿਰ ਉਹਨਾਂ ਨੇ ਕਿਹਾ ਵੀ ਗਵਰਨਰ ਸਾਹਿਬ ਨੂੰ ਫਿਕਰ ਨਹੀਂ, ਇਹਨਾਂ ਦੀ ਉਹ ਵੀ ਨਹੀਂ ਹੁੰਦੀ ਕਿਉਂਕਿ ਉਹ ਸਿਰ ਤੋਂ ਗੰਜੇ ਨੇ। ਸਾਰਿਆਂ ਨੂੰ ਖੜਖੜਾ ਕੇ ਉਹਨੇ ਕਿਹਾ ਵੀ ਆ ਸਿੱਖ ਮਜ਼ਾਕ ਹੈ। ਗਵਰਨਰ ਵੀ ਹੱਸ ਰਹੇ ਨੇ। ਹੁਣ ਇਹ ਕਿਸੇ ਹੋਰ ਥਾਂ ਤੇ ਨਹੀਂ ਹੋ ਸਕਦਾ। ਜਿਹੜੀ ਜਦੋਂ ਅਸੀਂ ਤਹਿਜ਼ੀਬੀ ਕਾਮਨਨੈਸ ਦੀ ਗੱਲ ਕਰਦੇ ਹਾਂ, ਹੁਣ ਇੱਕ ਸੂਬੇ ਦਾ ਗਵਰਨਰ ਜਿਹੜਾ ਨਾਲ ਹੌਸਟਿਲਿਟੀ ਇਹਨਾਂ ਦੇ ਸਾਰੇ ਮੀਡੀਆ ਔਰ ਦੂਜਿਆਂ ਨੇ ਔਰ ਹਕੂਮਤਾਂ ਨੇ ਕ੍ਰੀਏਟ ਕੀਤੀ ਹੋਏ, ਦੂਸਰਾ ਤੁਹਾਡਾ ਆਉਣ ਵਾਲਾ ਗੈਸਟ ਹੈ, ਉਹ ਆ ਕੇ ਤੁਹਾਡੇ ਗੰਜੇਪਨ ਦਾ ਮਜ਼ਾਕ ਉਡਾ ਰਿਹਾ ਹੈ। ਲੇਕਿਨ ਇਸ ਅੰਦਾਜ਼, ਖੁੱਲੇ ਅੰਦਾਜ਼, ਇਹ ਉਹਨਾਂ ਪੰਜਾਬਾਂ 'ਚ ਹੀ ਹੋ ਸਕਦਾ। ਅਸੀਂ ਖੁੱਲ ਕੇ ਹੱਸ ਵੀ ਸਕਦੇ ਹਾਂ, ਖੁੱਲ ਕੇ ਮਜ਼ਾਕ ਵੀ ਕਰ ਸਕਦੇ ਹਾਂ, ਔਰ ਸਾਨੂੰ ਇਹ ਵੀ ਪਤਾ ਹੈ ਵੀ ਕਿਵੇਂ ਲੱਤਾਂ ਕਿਵੇਂ ਖਿੱਚਣੀਆਂ, ਉਹ ਵੀ ਹੁੰਦਾ ਹੈ। ਸੋ ਕੁੱਲ ਮਿਲਾ ਕੇ ਨਵਜੋਤ ਸਿੱਧੂ ਨੇ ਵੀ ਆਪਣਾ ਕੌਨਫੀਡੈਂਸ ਵੀ, ਔਰ ਇਸ ਮੌਕੇ ਤੇ ਉਹਨੇ ਕੋਈ ਵੀ ਐਸੀ ਨਹੀਂ ਹੈ ਗੱਲ ਜਿਸ ਨੂੰ, ਹਾਲਾਂ ਨੈਗੇਟਿਵਿਟੀ ਕਰਨ ਵਾਲੇ ਤਾਂ ਕਰਨਗੇ। ਹੁਣ ਜੇ ਉਧਰ ਨਹੀਂ ਆਈ ਤਾਂ ਹੁਣ ਇਹ ਹੋ ਗਿਆ ਜੀ, ਦੇਖੋ ਆਰਮੀ ਚੀਫ ਨੇ ਗੋਪਾਲ ਸਿੰਘ ਚਾਵਲਾ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ, ਉਹਨਾਂ ਨਾਲ ਹੱਥ ਮਿਲਾਇਆ ਜੀ। ਇਹ ਉਹੀ ਚਾਵਲਾ ਹੈ ਜੀ ਜਿਹਨੇ ਇੰਡੀਅਨ ਡਿਪਲੋਮੈਟਾਂ ਨੂੰ ਭਜਾਇਆ ਜਦੋਂ ਪਿਛਲੇ ਦਿਨਾਂ 'ਚ ਉੱਥੇ ਆਏ ਨੇ ਕਿ ਜੀ ਦੂਸਰਾ ਕੀਤਾ। ਸੋ ਉਹ ਹੁਣ ਆਉਣ ਵਾਲੇ ਦਿਨਾਂ 'ਚ ਇਹਨਾਂ ਦੀ ਰਿਊਮਰ ਮਿਲ, ਇਹਨਾਂ ਦੀ ਅਮਿਤ ਸ਼ਾਹ ਫੇਕ ਨਿਊਜ਼ ਮਿਲ ਔਰ ਦੂਜੀ ਕੀ ਚਰਨ ਕਰੇਗੀ। ਜਿਹੜੀਆਂ ਇਹਨਾਂ ਦੀਆਂ 3-3 ਫੁੱਟੀਆਂ ਐਂਕਰਾਂ ਬਹਿ ਕੇ ਉਛਲ ਰਹੀਆਂ ਨੇ ਪਿਛਲੇ 2-3 ਹਫ਼ਤੇ ਤੋਂ, ਪਾਕਿਸਤਾਨ ਇਹ ਕਰ ਦਿਆ, ਉਹ ਹੋ ਗਿਆ, ਦਹਿਸ਼ਤਗਰਦੀ ਹੋ ਜਾਏਗੀ, ਹੁਣ ਉਹ ਹੋਰ ਕਿੰਨਾ ਉਛਲਣਗੀਆਂ। ਕਿਤੇ ਉਛਲ ਕੇ ਵਾਪਸ ਡਿੱਗੀਆਂ ਤਾਂ ਹੱਡੀਆਂ ਟੁੱਟ ਜਾਣੀਆਂ। ਹੁਣ ਇਹਨਾਂ ਨੂੰ ਬਹੁਤ ਉਛਲਣਾ ਪੈਣਾ, ਕਿਉਂਕਿ ਇੰਨੇ ਕਿ ਜਿੰਨਾ ਸਿੱਖਾਂ ਤੇ ਮੁਸਲਮਾਨਾਂ ਦੀ ਔਰ ਪਾਕਿਸਤਾਨ ਔਰ ਆਜ਼ਾਦੀ ਪਸੰਦ ਸਿੱਖਾਂ ਦੀ ਸਾਂਝ ਤਾਂ ਪਹਿਲਾਂ ਤੋਂ ਸੀ, ਪਰ ਅੱਜ ਜਿਵੇਂ ਉਹ ਕਾਮਨ ਸਿੱਖ ਵੀ, ਔਰ ਉਹਦੇ 'ਚ ਭੈਣ ਜੀ ਅਮਨਜੋਤ ਕੌਰ ਦੀ ਲਿਖਤ ਵੀ ਬੜੀ ਜ਼ਬਰਦਸਤ ਹੈ, ਵੈਰੀ ਨਾਈਸ ਅੱਜ ਵੀ। ਔਰ ਸਾਡੇ ਬਹੁਤ ਸਾਰੇ ਉਹ ਵੀਰ ਭੈਣਾਂ ਜਿਹੜੇ ਕੁਝ ਸਮਾਂ ਪਹਿਲਾਂ ਜਦੋਂ ਅਸੀਂ TV 84 ਦੇ ਮਾਧਿਅਮ ਰਾਹੀਂ ਜਾਂ 25-30 ਸਾਲ ਤੋਂ ਅਸੀਂ ਜਿਹੜਾ ਕਨਸਟੈਂਟਲੀ ਇਸ ਦੀ ਐਡਵੋਕੇਸੀ 'ਚ ਰਹੇ, ਸਾਨੂੰ ਇਹ ਵੀ ਕਹਿੰਦੇ ਸੀ ਕਿ ਜੀ ਤੁਸੀਂ ਪਾਕਿਸਤਾਨ ਲਈ ਬਾਇਸ ਰੱਖਦੇ ਹੋ, ਉਹਨਾਂ ਦੇ ਹੱਕ 'ਚ ਭੁਗਤਦੇ ਹੋ, ਤੁਸੀਂ ਖਾਮਖਾ ਜਿਹੜਾ ਉਹ ਮੁਸਲਮਾਨਾਂ ਦੀ ਐਡਵੋਕੇਸੀ ਕਰਦੇ ਹੋ, ਤੁਸੀਂ ਬੀਤੇ ਇਤਿਹਾਸ ਨੂੰ ਵੀ ਜਿਹੜਾ ਉਹ ਭੁੱਲ ਗਏ ਹੋ, ਇਹ ਹੋਇਆ ਉਹ। ਅੱਜ ਬਹੁਤ ਸਾਰੇ ਉਹਨਾਂ ਦੀਆਂ ਕਾਲਾਂ, ਲਿਖਤਾਂ, ਔਰ ਉਹਨਾਂ ਨੇ ਕਿਹਾ ਵੀ ਨਹੀਂ, ਅੱਜ ਇਹ ਪਾਲਿਸੀ ਜਿਹੜੀ ਹੈ
ਇਹਨੇ ਅੱਜ ਪਹਿਲੀ ਵਾਰ ਸਿੱਖਾਂ ਨੂੰ ਇਹ ਅਹਿਸਾਸ ਹੋਇਆ ਕਿ ਉਹਨਾਂ ਦਾ ਸੱਚਮੁੱਚ ਕੋਈ ਆਪਣਾ ਹੈ। ਜੀ। ਔਰ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਆਪਣੇ ਪਰਮ ਮਿੱਤਰ ਸ਼ੇਖ ਸਾਹਿਬ ਅਹਿਮਦ ਸ਼ੇਖ, ਜਿਨ੍ਹਾਂ ਨਾਲ 18 ਸਾਲ ਦੀ ਸਾਡੀ ਸਾਂਝ ਰਹੀ, ਜੀ ਅੱਜ ਉਹਨਾਂ ਦੀ ਯਾਦ ਵੀ ਆਈ। ਔਰ ਮੈਂ ਜ਼ਿਕਰ ਵੀ ਕਰ ਰਿਹਾ ਸੀ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਵੀ, ਉਹ ਵੀ ਕਹਿਣ ਲੱਗੇ ਵੀ ਉਹ ਹੁੰਦੇ ਤੇ ਕਿੰਨੇ ਖੁਸ਼ ਹੁੰਦੇ, ਕਿਉਂਕਿ ਜਦੋਂ ਅਸੀਂ ਸਿੱਖ ਕੌਮ ਚ 80ਵਿਆਂ ਤੋਂ ਦੇਖਦੇ ਹਾਂ, ਉਹ ਸ਼ਿਕਾਗੋ ਬੇਸਡ ਸਨ, ਉਹਨਾਂ ਦਾ ਇਹ ਬਿਲੀਫ ਸੀ ਪੱਕਾ, ਉਹ ਅੰਮ੍ਰਿਤਸਰ ਦੇ ਜੰਪਲ ਸਨ, ਪਾਕਿਸਤਾਨੀ ਫੌਜ ਚ ਉਹਨਾਂ ਨੇ ਕਾਕੁਲ ਜਿਹੜੀ ਅਕੈਡਮੀ ਹੈ ਉੱਥੋਂ ਕਰਕੇ ਫੌਜ ਸਰਵ ਕੀਤਾ ਹੋਇਆ ਸੀ, ਫਿਰ ਉਹ ਛੜਾ ਕੇ ਇੱਧਰ ਆ ਗਏ, 40-50 ਸਾਲ ਅਮਰੀਕਾ 'ਚ ਹੀ ਸਨ। ਪਰ ਉਹਨਾਂ ਦਾ ਇਹ ਬਿਲੀਫ ਸੀ ਕਿ ਇਹ ਜਿਹੜੀ ਦੋਨਾਂ ਕੌਮਾਂ ਦੀ ਸਾਂਝ ਹੈ, ਖਾਲਿਸਤਾਨ ਦੀ ਕਾਇਮੀ ਬੜੀ ਜ਼ਰੂਰੀ ਹੈ, ਔਰ ਪਾਕਿਸਤਾਨ ਦੀ ਜਿਹੜੀ ਸਟੇਬਿਲਿਟੀ ਔਰ ਪ੍ਰੋਸਪੈਰਿਟੀ ਦੇ ਲਈ ਵੀ ਇਹ ਬੜਾ ਜ਼ਰੂਰੀ ਹੈ ਕਿ ਸਿੱਖਾਂ ਮੁਸਲਮਾਨਾਂ ਦੀ ਸਾਂਝ ਹੋਏ। ਔਰ ਉਹਨਾਂ ਦਾ ਕਹਿਣਾ ਸੀ ਕਿ ਕੋਈ ਤਕਰਾਰ ਦੀ ਚੀਜ਼ ਨਹੀਂ ਹੈ। ਔਰ ਉਹਨਾਂ ਦਾ ਇਹ ਸੀ ਕਿ ਜਿਹੜੇ ਗੁਰਦੁਆਰੇ ਨੇ ਨਨਕਾਣਾ ਸਾਹਿਬ, ਔਰ ਇਹ ਬੌਂਡ ਨੇ ਵੀ ਇਸ ਦੇ ਲਈ। ਔਰ ਉਹਨਾਂ ਨੇ ਇੱਕ ਸਟੇਜ ਤੇ ਕਮੇਟੀ ਫਾਰ ਵੈਟੀਕਨ ਲਾਈਕ ਸਟੇਟਸ ਫਾਰ ਨਨਕਾਣਾ ਸਾਹਿਬ ਇਹ ਵੀ ਫਾਊਂਡ ਕੀਤੀ, ਉਹ ਉਹਨਾਂ ਦੀ ਇੱਕ ਆਪਣੀ ਦਲੀਲ ਸੀ। ਪਰ ਇਹ ਉਹਨਾਂ ਦਾ ਐਫਰਟ ਸੀ। ਜਦੋਂ ਮੈਂ ਪਹਿਲੀ ਵਾਰ ਸ਼ਿਕਾਗੋ ਗਿਆ ਗੁਰਦੁਆਰਾ ਸਾਹਿਬ ਪਹਿਲਾ ਟਾਈਮ, ਉੱਥੇ ਹੀ ਮੈਨੂੰ ਉਹ ਮਿਲੇ, 92 ਜਾਂ 93 ਦੀ ਗੱਲ ਹੋਏਗੀ। ਉਹੀ ਸਾਂਝ ਦੁਬਾਰਾ ਜਦੋਂ ਅਸੀਂ ਖਾਲਿਸਤਾਨ ਫੇਅਰ ਸੈਂਟਰ 1994 ਚ ਵਾਸ਼ਿੰਗਟਨ DC ਨੈਸ਼ਨਲ ਪ੍ਰੈਸ ਬਿਲਡਿੰਗ ਚ ਖੋਲ੍ਹਿਆ, ਜਿਹੜਾ ਅੱਜ ਵੀ ਸਾਡਾ ਉਹ ਆਫਿਸ ਫੰਕਸ਼ਨਿੰਗ ਹੈ, ਤੇ ਉਹ ਫਿਰ ਉਹਨਾਂ ਨੇ ਜਿੱਥੇ ਨਾਰਥ ਅਮਰੀਕਨ ਕਸ਼ਮੀਰ ਐਸੋਸੀਏਸ਼ਨ, ਮੂਲ ਤੌਰ ਤੇ ਉਹ ਕਸ਼ਮੀਰੀ origin ਦੇ ਸਨ, ਉਹ ਨਾਲ ਉਹਨਾਂ ਨੇ। ਲੇਕਿਨ ਇਹ ਮੈਂ ਸਮਝਦਾ ਕਿ ਇਹ ਜਿਹੜੇ ਫੋਰਸਾਈਟਡ ਲੋਕ ਹੁੰਦੇ ਨੇ, ਔਰ ਮੈਂ ਕਲੋਜ਼ ਕਰਾਂ ਪੋਲੀਟੀਕਲੀ ਵੀ, ਅੱਜ ਹੀ ਜਦੋਂ ਮੈਂ ਕਾਜ਼ੀ ਸਾਹਿਬ ਦਾ ਜ਼ਿਕਰ ਕੀਤਾ ਤਾਂ ਮੈਨੂੰ ਕਹਿਣ ਲੱਗੇ ਕਿ ਜੀ ਇਹ ਤੁਹਾਡਾ, ਤੁਸੀਂ ਕਹਿੰਦੇ ਹੁੰਦੇ ਸੀ। ਮੈਂ ਕਿਹਾ ਜੀ ਇਹ ਮੇਰੀ ਨਹੀਂ ਹੈ ਖਾਨ, ਇਹ ਮਿੱਤਰ ਸਾਡੇ ਸ਼ੇਖ ਸਾਹਿਬ ਦਾ ਹੈ, ਜਿਹੜੇ ਕਹਿੰਦੇ ਸੀ ਕਿ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਮਤਲਬ ਇਹ ਹੈ ਕਿ ਜਿਹੜੀ ਕਸ਼ਮੀਰ ਦੀ ਆਜ਼ਾਦੀ ਹੈ ਉਸ ਦੇ ਲਈ ਅੰਮ੍ਰਿਤਸਰ ਦੀ ਆਜ਼ਾਦੀ ਬੜੀ ਇੰਪੋਰਟੈਂਟ ਹੈ। ਔਰ ਅੱਜ ਇਸ ਗੱਲ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਦੋ ਕੌਮਾਂ ਸਿਰ ਜੋੜ ਕੇ ਬੈਠੀਆਂ ਨੇ, ਔਰ ਅਲ ਜਜ਼ੀਰਾ ਦੀ ਸਟੋਰੀ 'ਚ ਵੀ ਉਹਨਾਂ ਨੇ ਕਿਹਾ ਵੀ ਇੰਡੀਅਨ ਗਵਰਨਮੈਂਟ ਨੂੰ ਫਿਕਰ ਵਕਤ ਪਿਆ ਹੈ ਕਿ ਖਾਲਿਸਤਾਨ ਦੀ ਸਟਰਗਲ ਜਿਹੜੀ ਹੈ ਇਹ ਕਾਮਯਾਬੀ ਤੱਕ ਜਾ ਸਕਦੀ ਹੈ। ਔਰ ਅਸੀਂ ਸਮਝਦੇ ਹਾਂ, ਔਰ ਇਹ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਡਲਹੌਜ਼ੀ ਤੋਂ ਆਪਣੀ ਸਟੇਟਮੈਂਟ ਵੀ ਦਿੱਤੀ ਹੈ ਕਿ ਭਾਈ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਅੱਜ ਅਸੀਂ ਖੁਸ਼ ਹਾਂ, ਬਹੁਤ ਖੁਸ਼ ਹਾਂ, ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਸਾਡਾ ਹੋਮਲੈਂਡ ਪੰਜਾਬ ਕਦੇ ਅਸੀਂ ਤਖਤੋ ਤਾਜ ਦੇ ਵਾਰਿਸ, ਔਰ ਅੱਜ ਇੰਡੀਅਨ ਸਿਸਟਮ ਜਿਹੜਾ ਜਿੱਥੇ ਸਾਡੀ ਬਹੁ ਗਿਣਤੀ ਨੇ ਜਾ ਕੇ ਆਪਣਾ ਜਿਹੜਾ ਜਿਹਨੂੰ ਘਰ ਦੇ ਤੌਰ ਤੇ ਚੁਣਿਆ ਸੀ ਕਦੇ 47 ਦੇ ਵਿੱਚ, ਅੱਜ ਅਸੀਂ ਆਪਣੇ ਗੁਰਧਾਮਾਂ ਦੇ ਲਈ ਅੱਜ 71 ਸਾਲ ਲੱਗ ਗਏ ਇਸ ਗੱਲ ਨੂੰ ਕਿ ਸਾਨੂੰ ਇਹ ਕਰਤਾਰਪੁਰ ਦਾ ਕੋਰੀਡੋਰ ਮਿਲੇ, ਆਪਣੇ ਅਸੀਂ ਖੁੱਲੇ ਦਰਸ਼ਨ ਦੀਦਾਰ ਕਰ ਸਕੀਏ। ਜਿਨ੍ਹਾਂ ਦੇ ਮੁਲਕ ਚ ਕਰਤਾਰਪੁਰ ਸਾਹਿਬ ਹੈ ਉਹ ਵੈਲਕਮਿੰਗ ਸਨ ਪਿਛਲੇ ਕਈ ਦਹਾਕਿਆਂ ਤੋਂ, ਤੇ ਜਿਹਨੂੰ ਅੱਜ ਵੀ ਕਈ ਮੂਰਖ ਜਿਹੜੇ ਨੇ ਉਹ ਆਪਣਾ ਘਰ ਕਹਿੰਦੇ ਨੇ, ਉਹ ਜਿਹੜੇ ਵੱਡੀਆਂ ਰੁਕਾਵਟਾਂ ਖੜੀਆਂ ਕਰਦੇ ਸੀ। ਪਰ ਅਲਟੀਮੇਟਲੀ ਬਾਬੇ ਨਾਨਕ ਦੇ ਪੰਜੇ ਨੇ ਜਿਹੜਾ ਜਿੱਥੇ ਪਹਾੜ ਰੋਕੇ ਸੀ ਉੱਥੇ ਇਹਨਾਂ ਦੇ ਜਿਹੜਾ ਮੂੰਹ ਤੇ ਵੀ ਮਾਰਿਆ, ਔਰ ਇਹਨਾਂ ਦਾ ਖੂਨੀ ਪੰਜਾ ਕਿਤੇ ਲੱਭਾ ਨਹੀਂ ਬਾਬੇ ਨਾਨਕ ਦੇ ਪਿਆਰ ਤੇ ਨਿਹਮਤ ਦੇ ਪੰਜੇ ਦੇ ਸਾਹਮਣੇ। ਸੋ ਅਸੀਂ ਅਕਾਲ ਪੁਰਖ ਦਾ, ਅੱਲਾਹ ਤਾਲਾ ਦਾ ਜਿਹੜਾ ਉਹ ਉਸ ਦੇ ਅੱਗੇ ਸਜਦਾ ਕਰਦੇ, ਔਰ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦਾ, ਔਰ ਆਲ ਸੈਕਸ਼ਨਸ, ਜਿਵੇਂ ਮੈਂ ਕਿਹਾ ਕਿ ਬੇਸ਼ੱਕ ਇਹ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸਦੇ ਇਹ ਵਡਿਆਈ ਇਮਰਾਨ ਖਾਨ ਨੂੰ ਮਿਲੀ ਹੈ, ਪਰ ਪਾਕਿਸਤਾਨ ਦੀਆਂ ਮਾਜ਼ੀ ਦੀਆਂ ਹਕੂਮਤਾਂ ਵੀ, ਉਹ ਨਵਾਜ਼ ਸ਼ਰੀਫ ਦੀ ਹਕੂਮਤ ਹੋਏ, ਮੁਸ਼ਰਫ ਦੀ ਹੋਏ, ਸਿੱਖ ਮੁੱਦੇ ਦੇ ਉੱਤੇ, ਕਰਤਾਰਪੁਰ ਲਾਂਘੇ ਦੇ ਮੁੱਦੇ ਦੇ ਉੱਤੇ ਉਹਨਾਂ ਦੀ ਵੀ ਇਹੀ ਸੋਚ ਸੀ। ਸੋ ਰੱਬ ਇਸ ਨੂੰ ਹੋਰ ਖੈਰ ਪਾਏ ਔਰ ਇਹ ਗੱਲ ਅੱਗੇ ਤੁਰੇ ਜਾਂਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਅਪਡੇਟ ਭੇਜ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ।
36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।